ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ 13 ਨਵੰਬਰ 2023 28 ਕੱਤੇ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਜੀ ਕਿਤਨੋਂ ਟਾਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨਿਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦੀਵਾਲੀ ਤੋਂ। ਦੀਵਾਲੀ ਤੋਂ ਬਾਅਦ ਕਹਿੰਦੇ ਪ੍ਰਦੂਸ਼ਣ ਤੇ ਸਿਆਸਤ ਫੇਰ ਸ਼ੁਰੂ ਹੋ ਗਈ ਹੈ ਜੀ। ਬਿਲਕੁਲ, ਪ੍ਰਦੂਸ਼ਣ ਤੇ ਦੂਸ਼ਣਬਾਜ਼ੀ ਜਿਹੜੀ ਉਹ ਚੱਲਦੀ ਰਹਿਣੀ ਆ। ਦਰਅਸਲ ਕੀ ਆ ਕਿ ਦੇਖੋ, 에ਅਰ ਕੁਆਲਿਟੀ ਇੰਡੈਕਸ ਅੱਛਾ ਹੋ ਗਿਆ ਸੀਗਾ, ਮੀਂਹ ਪੈ ਗਏ ਸੀ, ਦਿੱਲੀ ਵੀ ਮੀਂਹ ਪਿਆ, ਇੱਥੇ ਵੀ ਮੀਂਹ ਪੈ ਗਿਆ। ਹੁਣ ਗੱਲ ਇਹ ਆ ਕਿ ਦੀਵਾਲੀ ਤੇ ਪਟਾਕੇ ਨਾ ਚੱਲਣ ਐਸਾ ਸੰਭਵ ਨਹੀਂ ਹੈ। ਦਿੱਲੀ 'ਚ ਵੀ ਖੂਬ ਚੱਲੇ, ਪੰਜਾਬ 'ਚ ਵੀ ਖੂਬ ਚੱਲੇ, 에ਅਰ ਕੁਆਲਿਟੀ ਇੰਡੈਕਸ ਤੇ ਫਿਰ ਗੜਬੜਾ ਜਾਣਾ ਸੀਗਾ। ਹੁਣ ਜਦੋਂ ਹੋ ਗਿਆ ਤੇ ਫਿਰ ਰਾਜਨੀਤੀ ਇੱਕ ਵਾਰੀ ਮੱਗ ਗਈ ਆ, ਕਿਉਂਕਿ ਜਿਹੜੇ ਵਾਤਾਵਰਣ ਮੰਤਰੀ ਆ ਗੋਪਾਲ ਰਾਏ ਦਿੱਲੀ ਵਾਲੇ, ਉਹ ਕਹਿੰਦੇ ਕਿ ਵੇਖੋ ਗੱਲ ਇਹ ਆ ਕਿ ਏਦਾਂ ਲੱਗਦਾ ਜਿਵੇਂ ਭਾਜਪਾ ਵਾਲਿਆਂ ਨੇ ਉਕਸਾਇਆ ਹੈ ਖਾਸ ਇਲਾਕਿਆਂ ਦੇ ਵਿੱਚ ਨਾ ਪਟਾਕੇ ਚਲਾਉਣ ਵਾਸਤੇ ਲੋਕਾਂ ਨੂੰ। ਤੇ ਹਯੋ ਗੱਲ ਜਿਹੜੀ ਆ ਉਹ ਇੱਥੇ ਕੰਗ ਸਾਹਿਬ ਵੀ ਕਹਿਣ ਡਏ ਸੀਗੇ ਕਿ ਇਸ ਤਰ੍ਹਾਂ ਲੱਗਦਾ ਆ ਜਿਸ ਤਰ੍ਹਾਂ ਮਤਲਬ ਕਿ ਇਹਨਾਂ ਨੂੰ ਕਹਿ ਕੇ ਪਟਾਕੇ ਚਲਵਾਏ ਗਏ। ਤਾਂ ਇੱਥੋਂ ਤੱਕ ਦੂਸ਼ਣਬਾਜ਼ੀ ਹੋ ਗਈ ਆ ਕਿ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਕਥਿਤ ਤੌਰ ਤੇ ਮਤਲਬ ਕਿ ਕੁਝ ਟਵਿੱਟਰ ਹੈਂਡਲ ਜਿਹੜੇ ਹੁੰਦੇ ਆ ਕਿ ਉਹਦੇ ਤੋਂ ਉਕਸਾਵੇ ਭਰੇ ਜਿਹੜੇ ਸੀਗੇ ਮੈਸੇਜ, ਪੈਗਾਮ ਜਿਹੜੇ ਦਿੱਤੇ ਗਏ, ਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ। ਪਰ ਗੱਲ ਇਹ ਆ ਕਿ ਇੱਥੇ ਜਨਤਾ ਮਾਰੀ ਵੀ ਕੰਮ ਕਰੀ ਜਾਂਦੀ ਆ। ਹੁਣ ਤੁਸੀਂ ਇਹ ਵੇਖੋ, ਸਲਮਾਨ ਖਾਨ ਦੀ ਇੱਕ ਫਿਲਮ ਰਿਲੀਜ਼ ਹੋਈ ਆ ਤੇ ਉਹ ਸਿਨੇਮੇ 'ਚ ਹੀ ਚਲਾਈ ਜਾਂਦੇ ਨੇ ਪਟਾਕੇ। ਹਾਂਜੀ, ਅੱਛਾ, ਵੀਡੀਓ ਭਾਰਤ ਦੀ। ਹਾਂਜੀ, ਉਹ ਮਹਾਰਾਸ਼ਟਰ ਦੀ ਆ। ਤੇ ਗੱਲ ਇਹ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਨਹੀਂ ਰੁਕਦਾ। ਹਾਲਾਂਕਿ ਲੋਕਾਂ ਨੂੰ ਚਲੋ ਆਪ ਸਮਝ ਹੋਵੇ, ਥੋੜੇ ਬਹੁਤੇ ਚਲਾ ਲੈਣ, ਪਰ ਇੰਡੀਆ ਦਾ ਪਟਾਕਿਆਂ 'ਚ ਤੁਹਾਨੂੰ ਪਤਾ ਹੀ ਹੈ ਕਿ ਨੰਬਰ ਕਿਸ ਤਰ੍ਹਾਂ ਦਾ ਹੈ। ਤਾਂ ਹੁਣ ਇਸ ਤੋਂ ਬਾਅਦ ਰਾਜਨੀਤੀ ਜਿਹੜੀ ਆ ਉਹ ਲਾਏਗੀ, 2-4 ਦਿਨ ਹੋਰ ਲੱਗਣਗੇ। ਧੁੰਦ ਵਾਲਾ ਕੰਮ ਜਿਹੜਾ ਤੁਹਾਨੂੰ ਪਤਾ ਹੀ ਆ, ਇਹ ਹੁਣ ਹੌਲੀ ਛੰਟਣ ਲੱਗ ਜਾਏਗਾ, ਕਿਉਂਕਿ ਇਹ ਲੈ ਦੇ ਕੇ 15-20 ਦਿਨ ਦਾ ਰੌਲਾ ਹੁੰਦਾ, ਉਸ ਤੋਂ ਬਾਅਦ ਕਿਸੇ ਨੇ ਯਾਦ ਨਹੀਂ ਰੱਖਣਾ। ਇਹ ਹੁਣ ਇੱਕ ਦੂਜੇ ਤੇ ਚਲੋ ਇਹਨਾਂ ਦਾ ਕੰਮ ਹੈ, ਦੂਸ਼ਣਬਾਜ਼ੀ ਤੇ ਕਰੀ ਜਾਣੀ ਆ। ਪਰ ਦੀਵਾਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਨਾ ਤੇ 에ਅਰ ਕੁਆਲਿਟੀ ਇੰਡੈਕਸ ਤੇ ਜਿੱਥੇ ਖਰਾਬ ਹੋ ਰਹੀ ਹੋਇਆ ਉੱਥੇ ਜ਼ਰਾ ਜੀ ਗੱਲ ਇੰਨਾ ਪਟਾਕਾ ਵਾ ਚੱਲੇਗਾ ਤੇ ਫਿਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਤੇ ਖਰਾਬ ਹੋਣਾ ਹੈ। ਪਰ ਦੂਸਰੇ ਪਾਸੇ ਜੇ ਵੇਖੋਗੇ ਤੇ ਕਾਫੀ ਕੁਛ ਹੋਇਆ। ਦੀਵਾਲੀ ਵਾਲੇ ਦਿਨ ਦੀਆਂ ਕੁਛ ਵੀਡੀਓ ਆ ਰਹੀਆਂ ਨੇ। ਇੱਕ ਬਠਿੰਡੇ ਦੇ ਵਿੱਚ ਅਟੈਕ ਹੋਇਆ, ਫੌਜੀ ਦੇ ਘਰੇ, ਸਾਬਕਾ ਫੌਜੀ ਸੀ। ਫਿਰ ਇਸ ਤੋਂ ਇਲਾਵਾ ਇੱਕ ਗੈਂਗਵਾਰ ਹੋਈ ਅੰਮ੍ਰਿਤਸਰ ਦੇ ਵਿੱਚ, ਉੱਥੇ ਵੀ ਇੱਕ ਮੁੰਡਾ ਮਰ ਗਿਆ। ਕੁਝ ਵਪਾਰੀ ਜਿਹੜੇ ਆ ਉਹ ਲੁਧਿਆਣੇ ਦੇ ਵਿੱਚ ਫੜੇ ਗਏ, ਜੂਆ ਖੇਡਦੇ, ਮੋਟਾ ਪੈਸਾ ਉਹਨਾਂ ਕੋਲ ਵੀ ਕਾਰਾਂ 'ਚ ਖੇਡੀ ਜਾਂਦੇ ਸੀਗੇ। ਤੇ ਇਸ ਤਰ੍ਹਾਂ ਮਤਲਬ ਕਿ ਦੀਵਾਲੀ ਤੇ ਹਲਚਲ ਪੂਰੀ ਹੋਈ ਆ, ਐਸਾ ਨਹੀਂ ਹੈ। ਤਾਂ ਰਾਜਨੀਤਿਕ ਹਲਚਲ ਜਿਹੜੀ ਤੁਹਾਨੂੰ ਪਤਾ ਹੀ ਆ ਕਿ ਉਹ ਹੁਣ ਦੂਸ਼ਣਬਾਜ਼ੀ ਤੱਕ ਤੇ ਜਾਏਗੀ। ਹਾਂਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਸਰਕਾਰੀ ਅਫਸਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀ। ਦੇਖੋ, ਇਹ ਵੀ ਦੀਵਾਲੀ ਵਾਲੀ ਰਾਤ ਹੀ ਹੋਇਆ। ਠੀਕ ਹੈ ਜੀ। ਇਹ IS ਹੈ ਵਰਿੰਦਰ ਕੁਮਾਰ, ਬੜੇ ਮਤਲਬ ਕਿ ਕਹਿ ਲਓ ਕਿ ਸਰਕਾਰ ਦੇ ਵਿੱਚ ਜਿਹੜੇ ਮਹੱਤਵਪੂਰਨ ਅਫਸਰ ਹੁੰਦੇ ਉਹਨਾਂ ਦੇ ਵਿੱਚੋਂ ਇੱਕ ਨੇ। ਇਹਨਾਂ ਦੇ ਕੋਲ ਹੋਮ ਡਿਪਾਰਟਮੈਂਟ ਵੀ ਰਿਹਾ, DC ਵੀ ਰਹੇ ਨੇ, ਜਲੰਧਰ, ਲੁਧਿਆਣਾ ਜ਼ਿਲ੍ਹਿਆਂ ਦਾ।
ਕਿ ਇਸ ਤੋਂ ਇਲਾਵਾ ਹੁਣ ਸਿਹਤ ਮਹਿਕਮੇ 'ਚ ਨੇ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਹਾਂ ਤੇ ਇਹਨਾਂ ਦੀ ਰਿਹਾਇਸ਼ ਹੈਗੀ 24 ਸੈਕਟਰ ਉੱਥੇ ਚੰਡੀਗੜ੍ਹ। ਠੀਕ ਹੈ ਜੀ। ਦੱਸਦੇ ਆ ਕਿ ਇੱਕ ਗੋਲੀ ਚੱਲੀ ਆ ਤੇ ਇਹਨਾਂ ਨੇ ਇੱਕ ਖਿੜਕੀ ਬੰਦ ਕੀਤੀ ਸੀ, ਪਲਾਈ ਵਾਲਾ ਜਿਹੜਾ ਹੁੰਦਾ ਲਾ ਕੇ ਬੋੜ ਜਾ, ਉਹਦੇ ਚੋਂ ਹੁੰਦੀ ਹੋਈ ਗੋਲੀ ਜਿਹੜੀ ਆ ਉਹ ਗਾਂ ਇਹਨਾਂ ਦੇ ਘਰ ਤੱਕ ਪਹੁੰਚੀ ਆ। ਇਹ ਜਿਵੇਂ ਹੀ ਮਾਮਲਾ ਕਹਿੰਦੇ ਕਿ ਕੱਲ ਰਾਤ 11 11:30 ਦਾ ਸਾਹਮਣੇ ਆਇਆ, ਕਿਉਂਕਿ ਤੁਹਾਨੂੰ ਪਤਾ ਹਿੰਦੂ ਪਰਿਵਾਰਾਂ 'ਚ ਆਮ ਹੀ ਆ ਕਿ ਦੇਰ ਰਾਤ ਤੱਕ ਪੂਜਾ ਹੁੰਦੀ ਆ। ਜੀ ਜੀ। ਤੇ ਵੈਸੇ ਵੀ ਦੀਵਾਲੀ ਵਾਲੀ ਰਾਤ ਜਿਹੜੀ ਹੁੰਦੀ ਹੈ ਇਸ ਤਰ੍ਹਾਂ ਦੀ ਰਾਤ ਹੁੰਦੀ ਆ ਕਿ ਪਟਾਕੇ ਚੱਲੀ ਜਾਂਦੇ ਆ ਜਾਂ ਲੋਕ ਜਿਹੜੇ ਇੰਜੋਏ ਕਰਦੇ ਨੇ। ਵੱਡੇ ਸ਼ਹਿਰਾਂ ਦੇ ਵਿੱਚ ਤੇ ਹੋਰ ਵੀ ਸਮਾਂ ਜਿਹੜਾ ਉਹ ਜ਼ਿਆਦਾ ਲੰਬਾ ਹੁੰਦਾ ਦੀਵਾਲੀ ਦਾ। ਤੇ ਇਹ ਹੁਣ ਪਤਾ ਨਹੀਂ ਲੱਗਣ ਡਿਆ ਵੀ ਕੀ ਹੋਇਆ। ਹਾਲਾਂਕਿ ਇਹ ਆਪ ਵੀ ਆਏ ਨੇ ਸਾਹਮਣੇ, ਇਹਨਾਂ ਨੇ ਆ ਕੇ ਕਿਹਾ ਕਿ ਮੇਰੀ ਕੋਈ ਜ਼ਾਤੀ ਰੰਜਿਸ਼ ਤੇ ਹੈ ਨਹੀਂ ਕਿਸੇ ਨਾਲ, ਵੀ ਇਸ ਤਰ੍ਹਾਂ ਜਾਪਦਾ ਆ ਕਿ ਜਿੱਦਾਂ ਕਿਸੇ ਨੇ ਮਤਲਬ ਕਿ ਕੋਈ ਡੈਲੀਬਰੇਟਲੀ ਨਹੀਂ, ਜਿਵੇਂ ਆਮ ਹਵਾਈ ਫਾਇਰਿੰਗ ਕਰਦੇ ਕਹਿੰਦੇ ਕਿ ਹੋ ਸਕਦਾ ਕਿ ਇਸ ਤਰ੍ਹਾਂ ਫਾਇਰ ਆਇਆ। ਹੁਣ ਇਹ ਆਪਣੇ ਆਪ ਦੇ ਵਿੱਚ ਕਹ ਲਓ ਕਿ ਇੱਕ ਪ੍ਰਸ਼ਨ ਆ, ਇੱਕ ਸਵਾਲ ਆ ਕਿ ਇਹ ਗੋਲੀ ਜਿਹੜੀ ਆ ਉਹ ਇਸ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਆ ਚੜੀਤਪੁਣਾ ਕਰਦੇ ਆ, ਹਵਾਈ ਫਾਇਰਿੰਗ ਵੀ ਹੁੰਦੀ ਆ, ਕਿ ਉਸ ਤਰ੍ਹਾਂ ਗੋਲੀ ਚੱਲੀ ਆ ਜਾਂ ਫਿਰ ਜਾਣਬੁੱਝ ਕੇ ਚਲਾਈ ਗਈ ਆ। ਤੇ ਇਹ ਇੱਕ ਬੁਝਾਰਤ ਹੈ। ਇਹ ਇਸ ਸਵਾਲ ਦਾ ਜਵਾਬ ਜਿਹੜਾ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮਿਲੇਗਾ। ਪਰ ਇਸ ਖਬਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਫੀ ਜ਼ਿਆਦਾ ਨਾ ਅੱਜ ਤਰਥੱਲੀ ਮਚਾਈ ਆ। ਹੁਣ ਤੁਹਾਨੂੰ ਪਤਾ IAS ਅਫਸਰਾਂ ਦੀ ਇੱਕ ਆਪਣੀ ਲੌਬੀ ਆ, ਉਹਨਾਂ ਦੀ ਆਪਣੀ ਇੱਕ ਜਥੇਬੰਦੀ ਵੀ ਆ। ਥੋੜਾ ਦਬਾਅ ਤੇ ਜ਼ਰੂਰ ਪਵੇਗਾ ਕਿ ਇਸ ਮਾਮਲੇ ਦੇ ਵਿੱਚ UP ਪੁਲਿਸ ਜਿਹੜੀ ਆ ਉਹ ਛੇਤੀ ਤੋਂ ਛੇਤੀ ਵੇਖੇ। ਪਹਿਲੀ ਗੱਲ ਤੇ ਇਹ ਸਿੱਟਾ ਕੱਢੇ ਕਿ ਇਹ ਗੋਲੀ ਜਾਣ ਬੁੱਝ ਕੇ ਚਲਾਈ ਗਈ ਆ ਜਾਂ ਐਵੇਂ ਜਿਵੇਂ ਕਰਦੇ ਹੁੰਦੇ ਆ ਫਾਇਰਿੰਗ ਫੂਰਿੰਗ ਕਈ ਵਾਰ। ਪਰ ਇਹ ਫਾਇਰਿੰਗ ਤੇ ਫਿਰ ਬੜੀ ਖਤਰਨਾਕ ਹੈ ਜੀ, ਐਵੇਂ ਵੀ ਕੀਤੀ ਆ। ਐਵੇਂ ਕਾਹਤੋਂ? ਕਿਉਂਕਿ ਅੱਗੇ ਵੀ ਬਹੁਤ ਬੰਦਿਆਂ ਦਾ ਨੁਕਸਾਨ ਹਵਾਈ ਫਾਇਰਿੰਗ ਨੇ ਕੀਤਾ ਆ। ਜੇ ਮੰਨ ਲਓ ਕਿਸੇ ਨੇ ਹਵਾਈ ਫਾਇਰ ਕੀਤਾ ਤੇ ਉਧਰ ਨੂੰ ਉਹ ਚਲੇ ਗਿਆ, ਇਹਦਾ ਮਤਲਬ ਹੈ ਕਿ ਗੋਲੀ ਤੇ ਕੋਈ ਕੰਟਰੋਲ ਨਹੀਂ ਹੈ। ਤੇ ਆਰ ਨੇਤ ਨੇ ਤੇ ਗਾਣਾ ਵੀ ਗਾਇਆ ਹੈ ਕਿ ਵੇ ਮੈਂ ਤੇਰੇ ਗਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ। ਤੇ ਜੇ ਕਿਸੇ ਨੇ ਹਵਾਈ ਫਾਇਰ ਵੀ ਕੀਤਾ ਹੋਇਆ ਤੇ ਜੇ ਉਹ ਟਰੇਸ ਹੋ ਗਿਆ ਤੇ ਉਹਦੀ ਤਿਆਰੀ ਹੋ ਜਾਣੀ ਅੰਦਰ ਦੀ, ਕਿਉਂਕਿ ਏਦਾਂ ਤੁਸੀਂ ਥੋੜੀ ਸੜਕਾਂ ਤੇ ਜਾ ਕੇ ਫਾਇਰ ਕੱਢ ਸਕਦੇ ਤੇ। ਇਹ ਹੁਣ ਵੇਖਣ ਵਾਲੀ ਗੱਲ ਹੋਏਗੀ, ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਇਹ ਅਚਨਚੇਤੀ ਜਾਂ ਮਤਲਬ ਕਿ ਜਾਣਬੁੱਝ ਕੇ ਨਹੀਂ ਕੀਤੀ ਗਈ ਫਾਇਰਿੰਗ, ਹਵਾਈ ਫਾਇਰਿੰਗ ਸੀ ਉਦਾਂ ਹੀ। ਤੇ ਜੇ ਮਤਲਬ ਕਿ ਜਾਣਬੁੱਝ ਕੇ ਕੀਤੀ ਗਈ ਹੈ ਤਾਂ ਫਿਰ ਕਾਰਨ ਕੀ ਹੈ, ਇਹ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੇਗਾ। ਜੀ ਜੀ ਬਿਲਕੁਲ। ਆਪਾਂ ਮਿੰਟੂ ਜੀ ਅਕਸਰ ਹੀ ਵੇਖੀ ਦਾ ਨਾ ਪਿੰਡਾਂ ਦੇ ਵਿੱਚ ਚਲੋ ਅਸਲਾ ਤਾਂ ਕਈ ਹੁੰਦਾ ਹੀ ਹੈ, ਤੇ ਇੱਕ ਉਹ ਬੰਦੂਕ ਜਿਹੜੀ ਝਟਕਾ ਜਿਹਾ ਮਾਰਦੀ ਹੁੰਦੀ ਮੋਢੇ ਨੂੰ, ਮੈਨੂੰ ਉਹਦਾ ਨਾਮ ਵਿਸਰ ਗਿਆ, ਯਾਦ ਨਹੀਂ ਆ ਰਿਹਾ। ਉਹ ਕਈ ਵਾਰੀ ਨਾੜੀ ਬੰਦਿਆਂ ਤੋਂ ਬਹੁਤ ਸਾਰੀ ਹਾਦਸੇ ਹੋਏ ਉਹਨੂੰ ਚਲਾਉਣ ਲੱਗਿਆ। ਨਹੀਂ ਇਹ ਤੇ ਹੈ ਜੀ, ਰਫਲਾਂ ਤੇ ਅੱਗੇ ਹੁਣ ਤਾਂ ਰਫਲਾਂ ਘੱਟ ਨੇ, ਜ਼ਿਆਦਾਤਰ ਰਿਵਾਲਵਰ ਵਗੈਰਾ ਉਹ ਕਈ ਕਿਸਮ ਦੀ ਹੁੰਦੀ ਆ। ਕੋਈ 315 ਬੋਰ ਹੁੰਦੀ ਆ, ਕੋਈ ਦਨਾਲੀ ਰਫਲ ਹੁੰਦੀ ਆ, ਕੋਈ ਕਾਰੀ ਨਾਲ ਦੀ ਹੁੰਦੀ ਆ। ਰਫਲਾਂ ਅਲੱਗ-ਅਲੱਗ ਹੁੰਦੀਆਂ ਨੇ। ਪਰ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਚੌੜ ਨਹੀਂ ਕਰਨਾ ਚਾਹੀਦਾ। ਚੰਡੀਗੜ੍ਹ ਦੀਆਂ ਸੜਕਾਂ ਤੇ ਇਸ ਤਰ੍ਹਾਂ ਹਵਾਈ ਫਾਇਰਿੰਗ ਇਹ ਆਪਣੇ ਆਪ ਦੇ ਵਿੱਚ ਮਾਮਲਾ ਜਿਹੜਾ ਕਹ ਲਓ ਕਿ ਕਾਫੀ ਗੁੰਝਲਦਾਰ ਆ। ਆਪਾਂ ਕੋਈ ਸਿੱਟਾ ਤੇ ਨਹੀਂ ਕੱਢ ਸਕਦੇ, ਪਰ ਮਾਮਲਾ ਇਹ ਗੁੰਝਲਦਾਰ ਆ ਕਿ ਇਹ ਇਸ ਤਰ੍ਹਾਂ ਸਾਰਾ ਕੁਝ ਜੇ ਹੁੰਦਾ ਹੈ ਤੇ ਜੇ ਮੰਨ ਲਓ ਆਪਾਂ ਤੋਰੇ ਫੇਰੇ ਵਾਲੇ ਇਲਾਕੇ 'ਚ ਹਵਾਈ ਫਾਇਰਿੰਗ ਇਸ ਤਰ੍ਹਾਂ ਖੁੱਲੇ ਰੂਪ 'ਚ ਦੇਖਦੇ ਹਾਂ ਤੇ ਬਹੁਤ ਮਤਲਬ ਕਿ ਖਤਰਨਾਕ ਵੀ ਹੋ ਸਕਦਾ, ਜਾਨਲੇਵਾ ਵੀ ਸਾਬਤ ਹੋ ਸਕਦਾ ਇਸ ਸ਼ੌਂਕ ਤੇ। ਜੀ ਜੀ। ਤੇ ਮਿੰਟੂ ਜੀ ਕੋਈ ਨਸ਼ਾ ਤਸਕਰ ਭੱਜ ਰਿਹਾ ਸੀ ਤੇ ਉਹਨੇ ਲਾਸ਼ਾਂ ਵਿਛਾ ਦਿੱਤੀਆਂ ਜੀ। ਹਾਂਜੀ ਦੇਖੋ, ਇਹ ਮਾਮਲਾ ਹੈ ਨਾ ਜਿਹੜਾ ਮੱਪੂ ਇਲਾਕੇ ਦਾ ਆ, ਤੇ ਇਹਦੇ ਵਿੱਚ ਹੋਇਆ ਕੀ ਆ ਕਿ 3 ਮੌਤਾਂ ਹੋ ਗਈਆਂ ਨੇ। ਦਰਅਸਲ ਕੀ ਹੈ ਕਿ 2 ਸਕੇ ਭਰਾ ਸੀ ਜੀ ਤੇ ਇੱਕ ਹੋਰ, ਯਾਨੀ 3 ਮੌਤਾਂ ਹੋਈਆਂ ਨੇ ਇੱਕੋ ਦਿਨ। ਇਹ ਜਿਹੜੇ ਮ੍ਰਿਤਕ ਸੀ ਅਮਰ ਸਿੰਘ, ਕੁਲਬੀਰ ਸਿੰਘ, ਇਹ ਸਕੇ ਭਰਾ ਸੀ, ਜਿਹੜੀ ਮਤਲਬ ਕਿ ਆਪਣੀ ਕਰੀਬ ਕੋਈ 12 ਸਾਲ ਦੀ ਪੋਤਰੀ ਸੀ, ਇਹਨੂੰ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਹ ਜਿਹੜਾ ਪਿੰਡ ਹੈ ਕਿ ਦੁਆਲ ਸ਼ਾਇਦ ਉਧਰ ਨੂੰ ਜਾ ਰਹੇ ਸਨ ਤੇ ਇਹਨਾਂ ਨੂੰ ਟੱਕਰ ਮਾਰੀ ਆ। ਤੇ ਜਦੋਂ ਟੱਕਰ ਮਾਰੀ ਆ ਤੇ ਫਿਰ ਇਹ ਤਿੰਨੇ ਜਿਹੜੇ ਆ ਉਹ ਚੱਲ ਵਸੇ ਆ। ਹੁਣ ਇਸ ਤੋਂ ਬਾਅਦ ਫਿਰ ਗਾਂ ਜਾਂਚ ਪੜਤਾਲ ਜਿਹੜੀ ਆ ਉਹ ਇੱਥੋਂ ਤੱਕ ਪੁੱਜਦੀ ਆ, ਜੋ ਖਬਰਾਂ ਕਹਿੰਦੀਆਂ ਨੇ ਕਿ ਅਸਲ ਦੇ ਵਿੱਚ ਇਹ ਜਿਹੜੀ ਕਾਰ ਨੇ ਇਹਨਾਂ ਨੂੰ ਹਿੱਟ ਕੀਤਾ, ਇਸ ਕਾਰ ਦੇ ਵਿੱਚ ਵੱਡੀ ਮਾਤਰਾ 'ਚ ਹੈਰੋਇਨ ਸੀਗੀ।
ਜੀ ਤੇ ਪੁਲਿਸ ਇਹਨਾਂ ਨੂੰ ਫੋਲੋ ਕਰ ਰਹੀ ਸੀ। ਇਹ ਬੰਦੇ ਹੁਣ 1 ਆ 2 ਆ 4 ਆ, ਤਾਂ ਜਦੋਂ ਇਹ ਅੰਨ੍ਹੇਵਾਹ ਕਾਰ ਭਜਾ ਕੇ ਲਿਜਾ ਰਹੇ ਸਨ ਤਾਂ ਉਸ ਵੇਲੇ ਇਹਨਾਂ ਨੇ ਇਸ ਮੋਟਰਸਾਈਕਲ ਨੂੰ ਹਿੱਟ ਕਰ ਦਿੱਤਾ ਤੇ ਫਿਰ ਜਿਹਦਾ ਸਿੱਟਾ ਇਹ ਨਿਕਲਿਆ ਵਾ ਕਿ ਤਿੰਨਾਂ ਦੀ ਮੌਤ ਹੋ ਗਈ ਆ। ਜੀ ਹੁਣ ਗੱਲ ਇਹ ਆ ਕਿ ਦੇਖੋ ਉਹਨਾਂ ਨੇ ਬਚਣ ਵਾਸਤੇ ਕਾਰ ਭਜਾਈ ਆ, ਇਹਨਾਂ ਨੂੰ ਤੇ ਲੈ ਕੇ ਬਹਿ ਗਏ ਨਾ। ਸਾਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ 3 ਘਰਾਂ ਦਾ ਜਿਹੜਾ ਉਹ ਖਾਨਾ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਜਦੋਂ ਮੌਤ ਹੋ ਜਾਵੇ। ਪਰ ਇਹ ਆ ਕਿ ਹੁਣ ਇਹਦੇ ਵਿੱਚ ਪਹਿਲਾਂ ਤਾਂ ਬੰਦੇ ਜੇ ਫੜਨਗੇ ਤੇ ਫੇਰ ਪਤਾ ਲੱਗੇਗਾ ਕਿ ਕਿੰਨੇ ਨੇ। ਹਾਲ ਦੀ ਘੜੀ ਤਾਂ ਦੇਖੋ ਡੀਐਸਪੀ ਜ਼ੀਰਾ ਕੋਈ ਵੀ ਜਿਹੜੀ ਗੱਲਬਾਤ ਆ ਉਹ ਨਹੀਂ ਕਰ ਰਹੇ। ਕਿਸੇ ਪੱਤਰਕਾਰ ਨੇ ਵਰਸ਼ਨ ਲੈਣਾ ਚਾਹਿਆ ਸੀ ਉਹਨਾਂ ਦਾ ਕਿ ਭਾਈ ਕੀ ਕਹਿਣਾ ਚਾਹੋਗੇ, ਤਾਂ ਹਾਲ ਫਿਲਹਾਲ ਪੁਲਿਸ ਟਾਲਾ ਵੱਟ ਰਹੀ ਆ। ਹੋ ਸਕਦਾ ਕਿ ਦੇਰ ਸਵੇਰ ਉਹ ਪਤਾ ਕਰਕੇ ਤੇ ਦੱਸਣ ਕਿ ਹਾਂ ਭਾਈ ਕੀ ਆ, ਪਰ ਜੋ ਵੀ ਹੈ ਬੜਾ ਖਤਰਨਾਕ ਆ। ਹੁਣ ਅਸਲ ਦੇ ਵਿੱਚ ਕੀ ਆ ਕਿ ਪੁਲਿਸ ਫੋਲੋ ਕਰਦੀ ਆ। ਇਸ ਤਰ੍ਹਾਂ ਇੱਕ ਹੋਰ ਕਾਰ ਦਾ ਵੀ ਐਕਸੀਡੈਂਟ ਹੋਇਆ, ਮੈਂ ਤੁਹਾਨੂੰ ਦੱਸਾਂ ਸ਼ਾਇਦ 4 ਕੁ ਦਿਨ ਪਹਿਲਾਂ ਜੀ। ਇਹ ਕਾਰ ਵੀ ਇਧਰੋਂ ਮਤਲਬ ਕਿ ਗਈ ਆ, ਹਿਸਾਬ ਲਾ ਲਓ ਮੋਗੇ ਵਾਲੀ ਸਾਈਡ ਤੇ, ਇਧਰ ਮਤਲਬ ਕਿ ਧਰਮਕੋਟ ਕੋਟੀ ਸਿੱਖਾਂ ਇਧਰਲੀ ਸਾਈਡ ਨੂੰ। ਇਹ ਕਾਰ ਗਲਤ ਮਤਲਬ ਕਿ ਜਿਹੜਾ ਵਨ ਵੇ ਹੁੰਦਾ ਉਧਰ ਗਲਤ ਦਿਸ਼ਾ ਵੱਲ ਜਾ ਰਹੀ ਸੀਗੀ, ਬੜੀ ਸਪੀਡੀ ਕਾਰ ਸੀ। ਦੱਸਦੇ ਇਹ ਆ ਕਿ ਅਗਾਂਹ ਜਾ ਕੇ ਇੱਕ ਟਰੱਕ ਨਾਲ ਟੱਕਰ ਹੋ ਗਈ ਤੇ 5 ਨੌਜਵਾਨ ਸੀ, ਇਹਦੇ ਚ 5 ਮਰ ਗਏ। ਇੱਕ ਸੀ ਜਿਹੜਾ ਉਹ ਸ਼ਾਇਦ ਜ਼ਖਮੀ ਸੀ। ਹੁਣ ਇਸ ਕਾਰ ਦੇ ਵਿੱਚ ਮਰਨ ਵਾਲਾ ਇੱਕ ਜਿਹੜਾ ਸੀ ਉਹ ਬਲਾਤਕਾਰ ਕੇਸ ਦੇ ਵਿੱਚ ਮੁਜਰਮ ਸੀ, ਜਿਹੜਾ ਲੋੜੀਂਦਾ ਸੀਗਾ, ਭੱਜਿਆ ਗਿਆ ਸੀਗਾ। ਹੁਣ ਉੱਥੇ ਵੀ ਇਹ ਕਹਾਣੀ ਜਿਹੜੀ ਆ ਉਹ ਸੁਣਨ ਦੇ ਵਿੱਚ ਆਈ ਆ ਕਿ ਇੱਕ ਕਾਰ ਇਹਨਾਂ ਨੂੰ ਫੋਲੋ ਕਰ ਰਹੀ ਸੀਗੀ, ਪਰ ਜਦ ਟੱਕਰ ਹੋਈ ਤੇ ਉਸ ਤੋਂ ਬਾਅਦ ਉਹ ਫਿਰ ਨਿਕਲ ਗਿਆ। ਹੁਣ ਉੱਥੇ ਪਤਾ ਨਹੀਂ ਪੁਲਿਸ ਪਿੱਛੇ ਲੱਗੀ ਸੀ ਜਾਂ ਉਹਨਾਂ ਦੀ ਕੋਈ ਮਤਲਬ ਕਿ ਕੋਈ ਹੋਰ ਕੋਈ ਦੁਸ਼ਮਣੀ ਹੋਏਗੀ, ਉਹ ਫੋਲੋ ਕਰ ਰਹੇ ਸਨ। ਉਹਦੇ ਵਿੱਚ ਵੀ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਾਦਸਾ ਹੋਇਆ, 5 ਜਣੇ ਹਲਾਕ ਹੋਏ ਨੇ। ਪਰ ਉਹ ਗੱਲ ਜਿਹੜੀ ਆ ਕਿ ਪਿੱਛਾ ਕਰਨ ਵਾਲੀ ਉਹ ਅਜੇ ਤੱਕ ਗੁੱਝੀ ਆ ਕਿ ਪੁਲਿਸ ਪਿੱਛੇ ਲੱਗੀ ਸੀ ਕਿ ਕੋਈ ਹੋਰ ਬੰਦਾ ਪਿੱਛੇ ਲੱਗਾ ਸੀਗਾ। ਪਰ ਗੱਲ ਇਹ ਆ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਪਿੱਛਾ ਕਰਨਾ, ਚਲੋ ਹੁਣ ਪੁਲਿਸ ਦਾ ਕੰਮ ਆ, ਪੁਲਿਸ ਨੇ ਤੇ ਫੋਲੋ ਕਰਨਾ, ਪਰ ਇਹ ਕਈ ਵਾਰ ਤੁਰੇ ਜਾਂਦੇ ਬੰਦਿਆਂ ਵਾਸਤੇ ਬਹੁਤ ਖਤਰਨਾਕ ਸਾਬਤ ਹੋ ਜਾਂਦਾ। ਤੇ ਜ਼ਿਆਦਾਤਰ ਆਪਾਂ ਮੌਕੇ ਤੇ ਇਹ ਵੀ ਵੇਖਿਆ ਵਾ ਕਿ ਇਸ ਤਰ੍ਹਾਂ ਅੰਨ੍ਹੇਵਾਹ ਜਿਹੜੇ ਭੱਜਦੇ ਆ ਉਹ ਕਈ ਵਾਰ ਆਪ ਵੀ ਗਾਂ ਜਾ ਕੇ ਇਸ ਰਫਤਾਰ ਦਾ ਸ਼ਿਕਾਰ ਹੋ ਜਾਂਦੇ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜੀ। ਹਾਂਜੀ, ਦੇਖੋ ਇਹ ਜਿਹੜਾ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਨਾ ਬਠਿੰਡੇ ਦੇ ਇੱਕ ਪਿੰਡ ਦੇ ਵਿੱਚ, ਮਸਲਾ ਕੀ ਹੈ ਕਿ ਦੇਖੋ ਆਪਣੇ ਇੱਧਰ ਜੇ ਆਪਾਂ ਮਾਲਵੇ ਦੀ ਗੱਲ ਕਰੀਏ ਤਾਂ ਇਹਨਾਂ ਪਿੰਡਾਂ ਦੇ ਵਿੱਚ ਡੇਰੇ ਬੜੇ ਨੇ ਜੀ। ਮਾਲਵੇ ਦੇ ਇਸ ਇਲਾਕੇ ਦੇ ਵਿੱਚ ਵੀ ਬਹੁਤ ਨੇ, ਬਠਿੰਡੇ ਵਾਲੀ ਸਾਈਡ। ਹੋਇਆ ਕੀ ਆ ਕਿ ਇਹ ਸ਼ਾਇਦ ਦਾਨ ਸਿੰਘ ਵਾਲਾ ਪਿੰਡ ਆ, ਉੱਥੋਂ ਦੇ ਇੱਕ ਪਰਿਵਾਰ ਵੱਲੋਂ ਡੇਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਵਾਇਆ ਗਿਆ ਸੀਗਾ, ਜਿਹਦੇ ਭੋਗ ਪਾਏ ਜਾਣੇ ਸੀਗੇ। ਦੱਸਦੇ ਆ ਕਿ ਜਦੋਂ ਉੱਥੇ ਪਰਿਵਾਰ ਗਿਆ ਤੇ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਜਿਹੜਾ ਡੇਰੇ ਦਾ ਮੁਖੀ ਆ ਸਾਧ ਬਖਤੌਰ ਦਾਸ, ਇਹਨੇ ਕੁਝ ਖਾਧਾ ਜਾਂ ਪੀਤਾ। ਤੇ ਫਿਰ ਇਹ ਵੀ ਵੇਖਿਆ ਕਿ ਜਿਹੜੇ ਲੋਕ ਪਾਠ ਕਰ ਰਹੇ ਸਨ ਉਹ ਵੀ ਕੁਝ ਠੀਕ ਹਾਲਤ ਦੇ ਵਿੱਚ ਨਹੀਂ ਸੀਗੇ। ਤਾਂ ਇਸ ਤੋਂ ਬਾਅਦ ਫਿਰ ਸ਼ਿਕਾਇਤ ਹੋਈ, ਲੋਕ ਇਕੱਠੇ ਹੋਏ ਤੇ ਤੁਹਾਨੂੰ ਪਤਾ ਤਖਤ ਸ੍ਰੀ ਦਮਦਮਾ ਸਾਹਿਬ ਤੇ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਹੈ ਨਾ। ਇਹਨਾਂ ਨੇ ਫਿਰ ਜੋ ਪ੍ਰਚਾਰ ਕਮੇਟੀ ਹੁੰਦੀ ਆ ਉਹ ਫਿਰ ਉਹਨਾਂ ਤੱਕ ਗੱਲ ਪਹੁੰਚਾਈ। 5 ਪਿਆਰੇ ਆਏ, ਉੱਥੇ ਦੱਸਦੇ ਆ ਕਿ ਉਹਨਾਂ ਨੇ ਪੜਤਾਲ ਆਰੰਭ ਕੀਤੀ। ਇੱਕ ਮੁੱਖ ਜਿਹੜਾ ਉਸ ਡੇਰੇ ਦਾ ਪਾਠੀ ਸੀ ਉਹ ਤੇ ਉੱਥੋਂ ਭੱਜ ਨਿਕਲਿਆ। ਬਾਅਦ ਦੇ ਵਿੱਚ ਥਾਣਾ ਨਹੀਂ ਵਾਲਾ ਪੈਂਦਾ, ਉਹਨਾਂ ਨੂੰ ਉੱਥੇ ਸੱਦਿਆ ਗਿਆ। ਉਹਨਾਂ ਨੇ ਇੱਕ ਬਕਸੇ ਚੋਂ ਗੁਟਕਾ ਸਾਹਿਬ ਦੇ ਫਟੇ ਅੰਗ ਬਰਾਮਦ ਕੀਤੇ ਜੀ। ਇਸ ਤੋਂ ਇਲਾਵਾ ਦੱਸਦੇ ਆ ਕਿ ਇਹਨਾਂ ਦੇ ਉੱਥੇ ਮਤਲਬ ਕਿ ਜੋ ਸਮਾਨ ਪਿਆ ਸੀ ਉਹਦੇ ਵਿੱਚੋਂ ਸ਼ਰਾਬ ਦੀ ਬੋਤਲ ਵੀ ਫੜੀ ਗਈ ਤੇ ਇਹ ਵੀ ਕਿਹਾ ਗਿਆ ਕਿ ਪੁਸ਼ਟੀ ਹੋ ਗਈ ਆ ਇਹਨਾਂ ਦੇ ਪੀਤੇ ਦੀ। ਤਾਂ ਇਸ ਤਰ੍ਹਾਂ ਮਤਲਬ ਕਿ ਫਿਰ 2 ਜਿਹੜੇ ਉਹ ਕਾਬੂ ਆ ਗਏ, ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। 295 ਏ ਦਾ ਜਿਹੜਾ ਮਾਮਲਾ ਹੈ ਉਹ ਦਰਜ ਕਰ ਲਿਆ ਗਿਆ ਤੇ ਇਹਦੇ ਵਿੱਚ
ਬਖਤੌਰ ਦਾਸ ਤੇ ਭੋਲਾ ਦਾਸ ਜਿਹੜੇ ਆ ਗ੍ਰਿਫਤਾਰ ਕਰ ਲਿਆ ਗਿਆ ਤੇ ਤੀਜੇ ਮੁਲਜ਼ਮ ਦੀ ਕਹਿੰਦੇ ਕਿ ਤਲਾਸ਼ ਜਾਰੀ ਹੈ, ਉਹਦੀ ਭਾਲ ਜਾਰੀ ਆ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਧਰ ਡੇਰੇ ਬਹੁਤ, ਵੈਸੇ ਤੇ ਪੂਰੇ ਪੰਜਾਬ 'ਚ ਡੇਰੇ ਆ, ਇੱਧਰ ਪਿੰਡਾਂ 'ਚ ਪੁਰਾਣੇ ਡੇਰੇ ਜਿਹੜੇ ਤੁਰੇ ਆਉਂਦੇ ਨੇ। ਗੱਲ ਇਹ ਆ ਕਿ ਚਲੋ ਠੀਕ ਆ, ਹੁਣ ਜਿਸ ਤਰ੍ਹਾਂ ਚੱਲਦਾ ਹੈ ਤਾਂ ਉਹ ਠੀਕ ਆ ਕਿ ਕੁਛ ਲੋਕ ਉੱਥੇ ਸ਼ਰਧਾ ਰੱਖਦੇ ਨੇ, ਜਾਂਦੇ ਨੇ, ਤੇ ਕੁਛ ਦੇ ਵਿੱਚ ਇਸ ਤਰ੍ਹਾਂ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਰਖਵਾਏ ਜਾਂਦੇ ਆ। ਇਹ ਤਾਂ ਹੁਣ ਆਪੋ ਆਪਣੇ ਪੱਧਰ ਤੇ ਪਿੰਡਾਂ ਨੂੰ ਵੇਖਣਾ ਚਾਹੀਦਾ ਨਾ ਕਿ ਡੇਰਿਆਂ 'ਚ ਕੀ ਕੁਛ ਹੋ ਰਿਹਾ। SGPC ਨੂੰ ਵੀ ਵੇਖਣਾ ਚਾਹੀਦਾ ਕਿ ਜਿਹੜੇ ਤਾਂ ਚਲੋ ਸਹੀ ਢੰਗ ਦੇ ਨਾਲ ਵੀ ਠੀਕ ਠਾਕ ਕੰਮ ਕਰਦੇ ਆ, ਪਰ ਗੱਲ ਇਹ ਆ ਕਿ ਆਹ ਹੁਣ ਕੰਮ ਜਿਸ ਤਰ੍ਹਾਂ ਦਾ ਇੱਥੋਂ ਵੇਖਿਆ ਗਿਆ, ਇਹਨੂੰ ਆਪਾਂ ਕਿਵੇਂ ਜਾਇਜ਼ ਕਹਿ ਸਕਦੇ ਹਾਂ ਤੇ ਕਿਵੇਂ ਸਾਰਿਆਂ ਦੀ ਗਰੰਟੀ ਲੈ ਸਕਦੇ ਹਾਂ। ਇਹ ਧਾਰਮਿਕ ਮਸਲਾ ਹੈ, ਇਹਦੇ 'ਚ ਹੁਣ ਇਹ ਸਿੱਖ ਬੁੱਧੀਜੀਵੀ ਹੈ ਜਿਹੜੇ ਜਾਂ ਸਿੱਖ ਜਿਹੜੇ ਲੀਡਰ ਹੈ, ਵੈਸੇ ਤੇ ਮੈਨੂੰ ਤੇ ਇਹ ਗਲਤ ਲੱਗਦਾ ਕਿ ਇਸ ਤਰ੍ਹਾਂ ਜਾ ਕੇ ਡੇਰੇ ਵਾਲਿਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤੇ ਉਹਨਾਂ ਦੀ ਕੋਈ ਇਸ ਤਰ੍ਹਾਂ ਮਤਲਬ ਕਿ ਨਾ ਕੋਈ ਮਰਿਆਦਾ ਹੋਣੀ, ਨਾ ਕੋਈ ਉੱਤੇ ਕੋਈ ਵੇਖਣ ਵਾਲਾ ਵਿਖਾਉਣ ਵਾਲਾ, ਇਹ ਗਲਤ ਜਿਹਾ ਕੰਮ ਆ। ਪਰ ਫਿਰ ਵੀ ਸੋਚ ਕੇ ਵਿਚਾਰ ਕੇ ਇਹਨਾਂ ਨੂੰ ਕਦਮ ਚੁੱਕਣੇ ਚਾਹੀਦੇ ਆ, ਕਿਉਂਕਿ ਇਹ ਤੇ ਬਹੁਤ ਡੇਰੇ ਆ ਨਾ। ਮਾਲ ਕਈ ਪਿੰਡ ਤੇ ਇਸ ਤਰ੍ਹਾਂ ਦੇ ਜਿੱਥੇ 2-2 3-3 ਡੇਰੇ ਵੀ ਹੈਗੇ ਨੇ। ਹਾਂਜੀ ਹਾਂਜੀ, ਇੱਕੋ ਪਿੰਡ ਦੇ ਵਿੱਚ ਕੋਈ ਝਿਰੀ ਵਾਲਾ ਤੇ ਫਲਾਣਾ ਹੈ, ਕੋਈ ਫਲਾਣਾ, ਮਤਲਬ ਕਿਸ ਤਰ੍ਹਾਂ ਬਾਬੇ ਬੈਠੇ ਨੇ। ਤਾਂ ਇਹ ਆ ਕਿ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਦੇਖੋ ਤੁਸੀਂ ਕੀ ਉਹ ਰਹਿਤ ਮਰਿਆਦਾ ਦੇ ਅਨੁਸਾਰ, ਚਲੋ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਹੈ ਕਿ ਉਹ ਠੀਕ ਹੈ, ਪਹਿਲੀ ਗੱਲ ਤੇ ਇਹ ਵੇਖੋ, ਜੇ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੇ ਖੜਨੇ ਨਹੀਂ ਚਾਹੀਦੇ। ਜਿੱਥੇ ਕੋਈ ਮਰਿਆਦਾ ਦਾ ਨਿਭਾ ਨਹੀਂ ਹੈਗਾ ਉੱਥੋਂ ਲਿਆਓ। ਇਹ ਚੀਜ਼ਾਂ ਤੇ ਕਰਨੀਆਂ ਚਾਹੀਦੀਆਂ ਨੇ ਨਾ। ਹੁਣ ਜਦੋਂ ਮਾਮਲਾ ਇਸ ਤਰ੍ਹਾਂ ਦਾ ਕੋਈ ਪ੍ਰਕਾਸ਼ ਦੇ ਵਿੱਚ ਆ ਜਾਂਦਾ, ਫਿਰ ਰੌਲਾ ਪੈਂਦਾ। ਹੁਣ ਇਹਨਾਂ ਨੇ ਚਲੋ ਪਰਚਾ ਤੇ ਦਰਜ ਕਰ ਦਿੱਤਾ ਆ, ਪਰ ਉੱਥੋਂ ਦੀ ਜਿਹੜੀ ਸਿੱਖ ਸੰਗਤ ਹੈ ਕਾਫੀ ਰੋਸ ਦੇ ਵਿੱਚ ਆ। ਜੀ, ਤੇ ਮਿੰਟੂ ਜੀ ਗੱਲ ਕਰੀਏ ਆਪਾਂ ਚੰਡੀਗੜ੍ਹ ਪ੍ਰਸ਼ਾਸਨ ਦੀ, ਇਹਨਾਂ ਨੇ ਵੀ ਹੁਣ 에ਅਰਪੋਰਟ ਨੂੰ ਬੱਸਾਂ ਚਲਾ ਦਿੱਤੀਆਂ ਜੀ। ਹਾਂਜੀ, 에ਅਰਪੋਰਟ ਨੂੰ ਬੱਸਾਂ ਚਲਾ ਦਿੱਤੀਆਂ ਨੇ ਇਹਨਾਂ ਨੇ, ਕਿਉਂਕਿ ਚੰਡੀਗੜ੍ਹ ਦੀ ਜਿਹੜੀ ਟਰਾਂਸਪੋਰਟ ਆ ਉਹ ਹੈਗੀ ਹੈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ, CTU ਕਹਿੰਦੇ ਆ ਉਹਨੂੰ। ਹਾਂਜੀ, ਇਹਨਾਂ ਨੇ ਵੀ AC ਬੱਸ ਸ਼ੁਰੂ ਕੀਤੀ ਹੈ ਤੇ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਕਿਰਾਇਆ ਰੱਖਿਆ ਉਹ ਪ੍ਰਤੀ ਸਵਾਰੀ ਸਿਰਫ 485 ਰੁਪਏ ਆ। ਮਤਲਬ ਕਿ ਜਿਹੜੀਆਂ ਵੋਲਵੋ ਜਾਂਦੀਆਂ ਨੇ ਦਿੱਲੀ 에ਅਰਪੋਰਟ ਨੂੰ, ਹਾਂਜੀ, ਉਹਨਾਂ ਦਾ ਕਿਰਾਇਆ ਲਗਭਗ 800 ਮਿਨੀਮਮ ਹੈਗਾ, ਘੱਟੋ ਘੱਟ ਹੈਗਾ, ਪਰ ਇਹਨਾਂ ਨੇ 485 ਰੁਪਏ ਜਿਹੜੇ ਆ ਉਹ ਕਿਰਾਏ ਦੇ ਰੱਖੇ ਆ। ਤੇ ਬੱਸਾਂ ਵੀ ਜਿਹੜੀਆਂ ਨੇ ਇਹ ਕਾਫੀ ਵਧੀਆ ਬੱਸਾਂ ਨੇ, ਇਹਨਾਂ ਦੇ ਵਿੱਚ ਹੀਟਿੰਗ, ਵੈਂਟੀਲੇਸ਼ਨ, 에ਅਰ ਕੰਡੀਸ਼ਨਿੰਗ, ਇਹ ਸਾਰੇ ਪ੍ਰਬੰਧ ਹੈਗੇ ਆ। ਤੇ ਟਾਈਮ ਟੇਬਲ ਜਿਹੜਾ ਦਿੱਤਾ ਗਿਆ ਉਹ ਇਹ ਆ ਕਿ ਸੈਕਟਰ 17 ਵਾਲਾ ਬੱਸ ਅੱਡਾ ਜਿਹੜਾ, ਹਾਂਜੀ, ਤੁਹਾਨੂੰ ਪਤਾ ਹੀ ਆ ਬੜਾ ਮਸ਼ਹੂਰ ਰਿਹਾ ਕਿਸੇ ਟਾਈਮ ਤੇ ਸੈਕਟਰ 17। 4:30 ਵਜੇ ਸਵੇਰੇ, 6 ਵਜੇ ਫਿਰ ਦੁਪਹਿਰੇ 3 ਵਜੇ ਤੇ ਫਿਰ ਇੱਕ 4 ਵਜੇ ਬੱਸ ਚੱਲਿਆ ਕਰੇਗੀ ਦਿੱਲੀ 에ਅਰਪੋਰਟ ਨੂੰ। ਤੇ ਉਧਰੋਂ ਦਿੱਲੀ 에ਅਰਪੋਰਟ ਤੋਂ ਚੰਡੀਗੜ੍ਹ ਵਾਸਤੇ ਰਵਾਨਾ ਹੋਣੀ ਹੈ ਪਹਿਲੀ ਬੱਸ 11:50 ਤੇ ਸਵੇਰੇ, ਜੀ ਜੀ, ਤੇ ਫਿਰ ਦੁਪਹਿਰੇ 1 ਵਜੇ ਤੇ ਫਿਰ ਰਾਤ ਨੂੰ 10 ਵਜੇ ਤੇ ਫਿਰ 11 ਵਜੇ। ਮਤਲਬ ਕਿ 2 ਬੱਸਾਂ ਜਿਹੜੀਆਂ 10 ਤੇ 11 ਰਾਤ ਨੂੰ, ਤੇ ਬਾਕੀ ਇੱਕ ਸਵੇਰੇ ਹੋ ਗਈ 11:50 ਤੇ ਇੱਕ ਦੁਪਹਿਰੇ 1 ਵਜੇ। ਤਾਂ ਇਹ ਟਾਈਮ ਟੇਬਲ ਹੈਗਾ। ਮਤਲਬ ਕਿ ਜੇ ਕਿਸੇ ਨੇ ਚੰਡੀਗੜ੍ਹ ਨੂੰ ਜਾਣਾ ਹੋਣਾ ਆ ਤਾਂ ਇਹ ਸਾਫ਼ ਹੈ, ਕਿਉਂਕਿ ਚੰਡੀਗੜ੍ਹ ਦਾ ਸਫ਼ਰ ਬਹੁਤ ਹੁੰਦਾ ਹੈ ਨਾ, ਇੱਧਰ ਨੂੰ ਬਹੁਤ ਜਾਂਦੇ ਨੇ ਲੋਕ। ਤਾਂ ਚੰਡੀਗੜ੍ਹ 에ਅਰਪੋਰਟ ਤਾਂ ਬਣਿਆ ਹੋਇਆ ਸੀਗਾ, ਉਹਨਾਂ ਨੇ ਕਹਿੰਦੇ ਸੀ ਕਮਾਂਤਰੀ ਫਲਾਈਟਾਂ ਚੱਲਣਗੀਆਂ, ਉਹ ਤੇ ਬਸ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਗਨ ਜਿਹਾ ਕੀਤਾ ਸੀ ਇਹਨਾਂ ਨੇ। 1-2 ਦੇਸ਼ਾਂ ਨੂੰ ਚਲਾਈਆਂ ਫਲਾਈਟਾਂ ਤੇ ਉਹ ਵੀ ਮੈਨੂੰ ਲੱਗਦਾ ਬਾਅਦ ਚ ਕਰੋਨਾ ਕਾਲ ਚ ਬੰਦ ਬੁੰਦ ਹੋ ਗਈਆਂ ਸੀ, ਹੁਣ ਪਤਾ ਨਹੀਂ ਚੱਲਦੀਆਂ ਕਿ ਨਹੀਂ ਚੱਲਦੀਆਂ। ਜੀ ਜੀ, ਤਾਂ ਇਹਦਾ ਮਤਲਬ ਹੈ ਕਿ ਉਹ ਜਿਹੜਾ ਮੁਹਾਲੀ ਵਾਲਾ 에ਅਰਪੋਰਟ ਹੈ, ਜਿਸ ਨੂੰ ਚੰਡੀਗੜ੍ਹ 에ਅਰਪੋਰਟ ਆਪਾਂ ਆਨੇ ਆ, ਤੇ ਉਹ ਕਮਾਂਤਰੀ ਉਡਾਣਾਂ ਤੇ ਉਸ ਪੱਧਰ ਦੀਆਂ ਨਹੀਂ ਦਿਖਾ ਸਕਿਆ ਜਿਸ ਪੱਧਰ ਦਾ ਪ੍ਰਚਾਰ ਕੀਤਾ ਗਿਆ ਸੀ। ਖੈਰ, ਤੇ ਜਿਹਨੇ ਇਧਰੋਂ ਦਿੱਲੀ 에ਅਰਪੋਰਟ ਤੇ ਜਾਣਾ, ਚੰਡੀਗੜ੍ਹ ਵੀ ਉਹਨਾਂ ਨੇ ਕਹਿ ਲਓ ਕਿ ਸਹੂਲਤ ਦੇ ਦਿੱਤੀ ਆ। ਜੀ, ਤੇ ਰਣਤੁੰਗੇ ਨੇ ਜੈ ਸ਼ਾਹ ਤੇ ਕੋਈ ਗੰਭੀਰ ਦੋਸ਼ ਲਾਏ ਮਿੰਟੂ ਜੀ? ਦੇਖੋ, ਰਣਤੁੰਗਾ ਉਹ ਬੰਦਾ ਆ ਜਿਹਨੇ ਸ੍ਰੀਲੰਕਾ ਦੀ ਕ੍ਰਿਕਟ ਨੂੰ ਬੁਲੰਦੀਆਂ ਤੇ ਖੜਿਆ ਸੀਗਾ। ਜੀ, ਰਣਤੁੰਗਾ ਉਹ ਬੰਦਾ ਸੀਗਾ ਜਿਹਦਾ ਜਿਸਮ ਵੇਖ ਕੇ ਤੇ ਅਸੀਂ ਛੋਟੇ ਛੋਟੇ ਆਂਦੇ ਸਾਂ ਇਹ ਭੱਜ ਲੈਂਦਾ। ਮਤਲਬ ਕਿ ਬੜਾ ਮੋਟਾ, ਉਦੋਂ ਖਿਡਾਰੀ ਮੋਟੇ ਹੁੰਦੇ ਸੀ, ਹੁਣ ਤੇ ਖਿਡਾਰੀਆਂ ਦੀ ਫਿਟਨੈਸ, ਹੁਣ ਤੇ 6 ਐਪਸ ਬਣਾਈ ਫਿਰਦੇ ਨੇ।
ਸਾਰੇ ਚੰਗੀਆਂ ਬੋਡੀਆਂ ਨੇ ਸਾਡੀਆਂ। ਤੇ ਗੱਲ ਇਹ ਆ ਕਿ ਅਰਜਨ ਰਾਣਾਤੁੰਗਾ ਦੀ ਹੀ ਅਗਵਾਈ ਦੇ ਵਿੱਚ ਸ੍ਰੀਲੰਕਾ ਨੇ ਵਰਲਡ ਕੱਪ ਜਿੱਤਿਆ ਸੀਗਾ ਤੇ ਸੈਮੀਫਾਈਨਲ ਦੇ ਵਿੱਚ ਇੰਡੀਆ ਨੂੰ ਹਰਾਇਆ ਸੀਗਾ। ਸਾਰਾ ਜੈਸੂਰੀਆ ਨੂੰ ਨਿਖਾਰਨ ਵਾਲਾ ਵੀ ਇਹੀ ਬੰਦਾ ਸੀਗਾ। ਗੱਲ ਇਹ ਹੈ ਕਿ ਉਸ ਤੋਂ ਬਾਅਦ ਫਿਰ ਇਹ ਪੋਲਿਟਿਕਸ ਚ ਆ ਗਿਆ ਸੀ। ਰਿਟਾਇਰਮੈਂਟ ਤੋਂ ਬਾਅਦ ਮੰਤਰੀ ਵੀ ਬਣਿਆ ਅਰਜਨ ਰਾਣਾਤੁੰਗਾ ਜੀ, ਬੋਰਡ ਦਾ ਪ੍ਰੈਜ਼ੀਡੈਂਟ ਵੀ ਰਿਹਾ। ਹੁਣ ਗੱਲ ਕੀ ਹੋਈ ਆ ਕਿ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ, ਨੋਟ ਕੀਤੀ ਹੋਣੀ ਆ ਗੱਲ ਕਿ ਚੱਲਦੇ ਵਰਲਡ ਕੱਪ ਦੇ ਦੌਰਾਨ ਹੀ ਜਿਹੜੀ ਸ੍ਰੀਲੰਕਾ ਦੀ ਕ੍ਰਿਕਟ ਵੈਸੇ ਬਦਹਾਲ ਹੋਈ ਪਈ ਹੈ। ਸ੍ਰੀਲੰਕਾ ਮੁਲਕ ਦਾ ਤੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦਵਾਲਾ ਨਿਕਲਿਆ। ਇਹਨਾਂ ਦੀ ਕ੍ਰਿਕਟ ਟੀਮ ਦੀ ਵੀ ਹਾਲਤ ਬੜੀ ਮਾੜੀ ਰਹੀ। 9 ਚੋਂ 7 ਲੀਗ ਮੈਚ ਇਹ ਹਾਰ ਗਏ। ਟੀਮ 9ਵੇਂ ਨੰਬਰ ਤੇ ਰਹੀ 10 ਚੋਂ ਤੇ ਸੈਮੀਫਾਈਨਲ ਤੇ ਪਹੁੰਚਣਾ ਕੀ ਸੀ, ICC ਚੈਂਪੀਅਨਸ ਟਰਾਫੀ ਲਈ ਵੀ ਕੁਆਲੀਫਾਈ ਨਾ ਕਰ ਸਕੇ। ਹੁਣ ਹੁੰਦਾ ਕੀ ਹੈ ਕਿ ਉਸ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਖੇਡ ਮੰਤਰੀ ਆ ਰੌਸ਼ਨ ਰਣਸਿੰਘੇ, ਉਹਨੇ ਕ੍ਰਿਕਟ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀਗਾ 6 ਨਵੰਬਰ ਨੂੰ ਤੇ ਉਸ ਤੋਂ ਬਾਅਦ ਫਿਰ ਇੱਕ ਅੰਤਰਮ ਬੋਰਡ ਬਣਾ ਦਿੱਤਾ ਜਿਹਦਾ ਅਰਜਨ ਰਾਣਾਤੁੰਗਾ ਨੂੰ ਪ੍ਰਧਾਨ ਲਾਇਆ ਗਿਆ ਸੀਗਾ ਜੀ। ਇਸ ਤੋਂ ਬਾਅਦ ਫਿਰ ਜਿਹੜਾ ਸ਼੍ਰੀਲੰਕਾ ਦਾ ਕ੍ਰਿਕਟ ਬੋਰਡ ਸੀ ਉਹ ਚਲੇ ਗਿਆ ਕੋਰਟ 'ਚ ਤੇ ਕੋਰਟ ਨੇ ਬੋਰਡ ਦੀ ਅਪੀਲ ਤੇ ਜਿਹੜਾ ਉਹ ਕ੍ਰਿਕਟ ਬੋਰਡ ਨੂੰ ਬਰਖਾਸਤ ਕਰਨ ਵਾਲਾ ਫੈਸਲਾ ਸੀ ਉਹਨੂੰ ਸਟੇ ਕਰ ਦਿੱਤਾ, ਯਾਨੀ ਅਰਜਨ ਰਾਣਾਤੁੰਗਾ ਪ੍ਰਧਾਨ ਬਣਦਾ ਰਹਿ ਗਿਆ। ਪਰ ਇਹਦਾ ਸਿੱਟਾ ਕੀ ਹੋਇਆ ਕਿ ਬਸ ਇਹਨਾਂ ਦਾ ਇੰਨਾ ਕਰਨ ਦਾ ਕਿਤੇ ਕੋਈ ਇੰਤਜ਼ਾਰ ਕਰ ਰਿਹਾ ਸੀਗਾ ਕਿ ICC ਨੇ ਚੱਕ ਕੇ ਤੇ ਜਿਹੜੀ ਸ੍ਰੀਲੰਕਾ ਦੀ ਹੈਗੀ ਸੀ ਕ੍ਰਿਕਟ ਬੋਡੀ ਉਹਨੂੰ ਮਤਲਬ ਕਿ ਡਿਸਮਿਸ ਕਰ ਦਿੱਤਾ ਹਾਲ ਦੀ ਘੜੀ। ਮਤਲਬ ਕਿ ਉਹਨਾਂ ਨੂੰ ਕਰ ਦਿੱਤਾ, ਉਹਨਾਂ ਦੀ ਮਾਨਤਾ ਖੋਹ ਲਈ, ਯਾਨੀ ਕੋਈ ਵੀ ICC ਦਾ ਆਯੋਜਨ ਇਹ ਨਹੀਂ ਕਰਵਾ ਸਕਦੇ ਜਦ ਤੱਕ ਬਹਾਲ ਨਹੀਂ ਹੁੰਦੀ। ਤਾਂ ਇਹਦੇ ਤੇ ਅਰਜਨ ਰਾਣਾਤੁੰਗਾ ਨੇ ਇੱਕ ਵੱਡਾ ਦੋਸ਼ ਲਾਇਆ। ਅਰਜਨ ਰਾਣਾਤੁੰਗਾ ਦਾ ਕਹਿਣਾ ਇਹ ਆ ਕਿ ਜੈ ਸ਼ਾਹ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਚਲਾ ਰਹੇ ਆ। ਠੀਕ ਹੈ। ਨਾਲ ਇੱਥੋਂ ਤੱਕ ਇਹ ਕਿਹਾ ਕਿ ਇਹਨਾਂ ਕਰਕੇ ਭਾਰਤ ਦੇ ਦਖਲ ਕਰਕੇ ਸਾਡਾ ਬੋਰਡ ਜਿਹੜਾ ਬਰਬਾਦ ਹੋ ਗਿਆ। ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲਜ਼ਾਮ ਤਰਾਸ਼ੀ ਆ। ਇਸ ਤੋਂ ਪਹਿਲਾਂ ਸਾਡੇ ਦੇ ਪ੍ਰਧਾਨ ਮੰਤਰੀ ਤੇ ਵੀ ਦੋਸ਼ ਲੱਗ ਗਿਆ ਸਨ, ਤੁਹਾਨੂੰ ਯਾਦ ਹੋਣਾ ਕਿ ਇੱਕ ਪ੍ਰੋਜੈਕਟ ਵਾਸਤੇ ਜੀ ਇੱਕ ਖਾਸ ਕਾਰਪੋਰੇਟ ਘਰਾਣੇ ਨੂੰ ਇਹ ਲਾਭ ਦੇਣ ਦਾ ਯਤਨ ਕਰ ਰਹੇ, ਯਾਨੀ ਦਬਾਅ ਪਾ ਰਹੇ ਆ। ਇਸ ਤਰ੍ਹਾਂ ਵੀ ਐਸੇ, ਹਾਲਾਂਕਿ ਬਾਅਦ ਦੇ ਵਿੱਚ ਫਿਰ ਤੁਹਾਨੂੰ ਪਤਾ ਹੈ ਜਿੱਥੇ ਕੰਮ ਵੱਡੇ ਲੈਵਲ ਦਾ ਹੋ ਜਾਵੇ ਉਦੋਂ ਫਿਰ ਯੂ ਟਰਨ ਵੀ ਵੱਜ ਜਾਂਦੇ ਆ। ਪਰ ਜੈ ਸ਼ਾਹ ਤੇ ਅਰਜਨ ਰਾਣਾਤੁੰਗਾ ਦਾ ਇਹ ਦੋਸ਼ ਬਹੁਤ ਵੱਡਾ ਦੋਸ਼ ਆ ਕਿ ਇਹਨਾਂ ਬੰਦਿਆਂ ਦੇ ਦਖਲ ਦੇ ਕਰਕੇ ਸਾਡਾ ਕ੍ਰਿਕਟ ਬੋਰਡ ਜਿਹੜਾ ਆ ਬਰਬਾਦ ਹੋ ਗਿਆ। ਹੁਣ ਨਾ ਉਹ ਸਟੇਟਮੈਂਟ ਆਈ ਹੈ ਤੇ ਨਾ ਭਾਰਤ ਦੇ ਜਿਹੜੇ ਕ੍ਰਿਕਟ ਬੋਰਡ BCCI ਜਿਹਨੂੰ ਆਪਾਂ ਨੇ, ਨਾ ਹੀ ਇਹਨਾਂ ਦੇ ਕਿਸੇ ਅਫੀਸ਼ਲ ਨੇ ਹੁਣ ਤੱਕ ਅਧਿਕਾਰਤ ਟਿੱਪਣੀ ਕੀਤੀ ਆ। ਪਰ ਜੋ ਵੀ ਕਿਹਾ ਅਰਜਨ ਰਾਣਾਤੁੰਗਾ 18 ਸਾਲ ਦਾ ਉਹਦਾ ਇੰਟਰਨੈਸ਼ਨਲ ਕੈਰੀਅਰ ਰਿਹਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਜਨੀਤੀ 'ਚ ਵੀ ਆਇਆ, ਬੋਰਡ ਪ੍ਰੈਜ਼ੀਡੈਂਟ ਵੀ ਰਿਹਾ। ਬਿਨਾਂ ਗੱਲ ਤੋਂ ਬਥੜੀ ਤੇ ਮਾਰਦਾ ਨਹੀਂ, ਕੋਈ ਨਾ ਕੋਈ ਗੱਲ ਤੇ ਹੋਏਗੀ। ਸੋ ਇਹ ਹੁਣ ਦੇਖਣਾ ਹੋਏਗਾ ਕਿ ਭਾਰਤ ਸਰਕਾਰ ਜਾਂ BCCI ਕੀ ਇਹਦੇ ਤੇ ਕੋਈ ਕਮੈਂਟ ਕਰਦੇ ਆ, ਕੀ ਕੋਈ ਟਿੱਪਣੀ ਕਰਦੇ ਆ। ਜੇ ਕਰਦੇ ਆ ਤਾਂ ਫਿਰ ਕੀ ਕਹਿੰਦੇ ਆ। ਪਰ ਅਰਜਨ ਰਾਣਾਤੁੰਗਾ ਨੇ ਇੱਕ ਵਾਰੀ ਅੱਜ ਇਹ ਕਹਿ ਕੇ ਕਿ ਜੈ ਸ਼ਾਹ ਹੋਰਾਂ ਨੇ ਸਾਡਾ ਕ੍ਰਿਕਟ ਬੋਰਡ ਬਰਬਾਦ ਕਰ ਦਿੱਤਾ, ਇਹ ਤਰਥੱਲੀ ਜ਼ਰੂਰ ਮਚਾ ਦਿੱਤੀ ਆ। ਜੀ ਜੀ ਜੀ। ਤੇ ਤੁਸੀਂ ਖਿਡਾਰੀਆਂ ਦੀ ਗੱਲ ਕੀਤੀ ਸੀ ਮਿੰਟੂ ਜੀ, ਜਿਹੜੇ ਓਵਰਵੇਟ ਕਹਿ ਲਓ ਜਾਂ ਜਿਹੜੇ ਸਰੀਰਕ ਤੌਰ ਤੇ ਥੋੜੇ ਜਿਹੇ ਹੈਵੀ ਹੁੰਦੇ ਸੀ। ਇੰਜਮਾਮ ਉਲ ਹੱਕ ਵੀ ਉਹਨਾਂ ਦੀ ਗੇਮ ਚੰਗੀ ਸੀ, ਬਟ ਕਈ ਵਾਰੀ ਰਨ ਆਊਟ ਹੁੰਦੇ ਆ। ਮੈਂ ਆਪ ਦੇਖਿਆ ਉਹਨਾਂ ਨੂੰ ਭੱਜਿਆ ਨਹੀਂ ਸੀ ਜਾਂਦਾ। ਹਾਂ, ਜੌਂਟੀ ਰੋਡਸ ਨੇ ਜਿਹੜਾ ਰਨ ਆਊਟ ਕੀਤਾ ਸੀਗਾ ਉਹ ਜਿਹੜਾ ਬੈਸਟ ਰਨ ਆਊਟ ਸੀਗਾ ਉਸ ਟਾਈਮ ਦਾ, ਉਹ ਇੰਜਮਾਮ ਉਲ ਹੱਕ ਨੂੰ ਕੀਤਾ ਸੀ, ਜਿੱਥੋਂ ਭੱਜ ਕੇ ਜਾ ਕੇ ਵਿਕਟਾਂ ਨੂੰ ਸਿੱਧੇ ਡਾਈਵ ਮਾਰ ਕੇ ਵਿਕਟਾਂ ਡਿੱਗਿਆ ਸੀ। ਜੀ ਜੀ ਜੀ। ਜਦੋਂ ਕ੍ਰਿਕਟ ਬਾਰੇ ਦੇਖਦੇ ਆ ਨਾ, ਮਤਲਬ ਮਿੰਟੂ ਜੀ ਹੈਵੀ ਵੇਟ ਪਲੇਅਰ ਤੇ 127 ਕਿਲੋ ਦਾ ਸੀਗਾ ਲੇਵਰੌਕ, ਇੱਕ ਡੇਵਨ ਲੇਵਰੌਕ ਹੋਇਆ ਬਰਮੂਡਾ ਦੀ ਟੀਮ ਦੇ ਵਿੱਚ। ਉਹ ਬੰਦੇ ਦੇ ਵੀ ਖਾਸੇ ਚਰਚੇ। ਵੈਸਟ ਇੰਡੀਜ਼ ਦਾ ਹੋਰ ਵੀ ਹੈਗਾ ਕਾਰਨਵਲ ਤੇ ਕੁਛ ਐਸਾ ਨਾਮ ਹੈ ਉਹਦਾ। ਹਾਂਜੀ ਹਾਂਜੀ। ਉਹ 1 ਕੁਆਂਟਲ 40 ਕਿਲੋ ਦਾ। ਹਾਂਜੀ ਹਾਂਜੀ, ਉਹ ਵੀ ਉਹਦਾ weight ਵੀ 140। ਬਿਲਕੁਲ ਸਹੀ ਤੁਹਾਡੀ ਗੱਲ, 140 ਹੈ ਜੀ। ਕਾਰਨਵੈਲ ਹੈ 6 ਫੁੱਟ 5 4 ਉਹਦੀ ਹਾਈਟ ਹੈ। ਜੀ ਜੀ ਬਿਲਕੁਲ। ਹਾਂਜੀ ਬਿਲਕੁਲ, ਉਹ ਸਭ ਤੋਂ ਹੈਵੀ ਇਸ ਟਾਈਮ ਉਹ ਹੈਵੀ ਪਲੇਅਰ ਗਿਣਿਆ ਜਾਂਦਾ ਸਭ ਤੋਂ ਜ਼ਿਆਦਾ। 1.5 ਕੁਆਂਟਲ ਵਜਨ ਮਿੰਟ ਜੀ ਥੋੜਾ ਹੁੰਦਾ ਜੇ ਵੇਖਿਆ ਜਾਵੇ। 1 ਕੁਆਂਟਲ 40 ਕਿਲੋ। ਹਾਂਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਸ਼ਾਰਟ ਬ੍ਰੇਕ ਤੋਂ ਬਾਅਦ ਖਾਸ ਖਬਰਾਂ ਵੱਲ ਚੱਲਾਂਗੇ ਆਪਾਂ ਤੇ ਇਹਦੇ ਨਾਲ-ਨਾਲ ਇੱਕ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਲੰਘੇ ਦਿਨੀਂ ਜਿਹੜਾ ਵੀਕਐਂਡ ਲੰਘ ਕੇ ਹਟਿਆ ਬੰਦੀ ਛੋੜ ਦਿਵਸ ਨੂੰ ਸਮਰਪਿਤ ਜੇ ਦੀਵਾਲੀ ਦੇ ਉਤਸਵ ਨੂੰ ਸਮਰਪਿਤ ਆਪਾਂ ਜਿਹੜੇ ਇੱਥੇ ਵੱਖ-ਵੱਖ ਥਾਵਾਂ ਤੇ ਜਿਹੜੇ ਧਾਰਮਿਕ ਪ੍ਰੋਗਰਾਮ ਹੋਏ ਨੇ, ਇਹਨਾਂ ਪ੍ਰੋਗਰਾਮਾਂ ਦੇ ਹੀ ਚੱਲਦਿਆਂ ਬੇਕਰਸਫੀਲਡ ਨਗਰ ਕੀਰਤਨ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਨੇ ਕਵਰੇਜ ਕੀਤੀ ਹੈ। ਤੁਸੀਂ ਜੇਕਰ ਉੱਥੇ ਪਹੁੰਚੇ ਹੋ ਤਾਂ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਨੂੰ ਮਿਲਿਓ, ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਉੱਥੇ ਨਹੀਂ ਪਹੁੰਚ ਸਕੇ ਤਾਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ਤੇ ਹੋਰ ਜਿਹੜੀ ਕਵਰੇਜ ਆ ਉਹ ਹੋਈ ਹੈ। ਤੇ ਇਸ ਤੋਂ ਲੈ ਕੇ ਕਰਦਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆਤਿਸ਼ਬਾਜ਼ੀ ਕੀਤੀ ਗਈ ਆ ਰਾਤ ਦੇ ਸਮੇਂ, ਉਹਦੀ ਵੀ ਜਿਹੜੀ ਕਵਰੇਜ ਆ ਉਹ ਵੀ ਤੁਸੀਂ ਜਾ ਕੇ ਫੇਸਬੁੱਕ ਪੇਜ ਤੇ ਦੇਖ ਸਕਦੇ ਆ। ਜਲਦ ਵਾਪਸੀ ਕਰਦੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਪੰਜਾਬ ਦੇ ਵਿੱਚ NIA ਨੇ ਇੱਕ ਚਾਰਜ ਸ਼ੀਟ ਜਿਹੜੀ ਆ ਉਹ ਫਾਈਲ ਕੀਤੀ ਆ ਤੇ ਉਸ ਮਾਮਲੇ ਦੇ ਵਿੱਚ ਉਹਨੇ ਜਿਹੜੇ ਲਿੰਕ ਜੋੜੇ ਨੇ ਉਹ KLF ਦੇ ਨਾਲ ਜੋੜੇ ਨੇ। ਪੂਰਾ ਮਾਮਲਾ ਕੀ ਹੈ ਦੇਖਦੇ ਹਾਂ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹਨੂੰ ਕਿ ਅਸੀਂ NIA ਕਹਿ ਦਿੰਦੇ ਹਾਂ, ਉਹਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਡਰੋਨਾਂ ਦੇ ਰਾਹੀਂ ਹਥਿਆਰਾਂ ਅਤੇ ਗੋਲਾ ਬਰੂਦ ਦੀ ਸਰਹੱਦ ਪਾਰ ਤੋਂ ਤਸਕਰੀ ਦੇ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਇੱਕ ਵਿਅਕਤੀ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫੈਡਰਲ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ ਪਿਸਤੌਲ ਦੇ ਖਿਲਾਫ ਚਾਰਜ ਸ਼ੀਟ ਮੁਹਾਲੀ ਪੰਜਾਬ ਦੀ ਵਿਸ਼ੇਸ਼ NIA ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਸੀ। ਡੇਰਾ ਬਾਬਾ ਨਾਨਕ ਪੁਲਿਸ ਥਾਣਾ ਬਟਾਲਾ ਨੇ 24 ਮਾਰਚ ਨੂੰ BSF ਦੇ ਜਵਾਨਾਂ ਵੱਲੋਂ ਪਿੰਡ ਭਗਤਾਣਾ ਬੋੜਵਾਲਾ ਵਿਖੇ ਇੱਕ ਸ਼ਮਸ਼ਾਨ ਘਾਟ ਤੋਂ 5 ਆਸਟਰੀਆ ਦੀਆਂ ਪਿਸਤੌਲਾਂ, 10 ਮੈਗਜ਼ੀਨਾਂ ਅਤੇ 91 ਜਿੰਦਾ ਕਾਰਤੂਸਾਂ ਸਮੇਤ ਅਸਲਾ ਅਤੇ ਗੋਲਾ ਬਰੂਦ ਬਰਾਮਦ ਕੀਤਾ। ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। 8 ਅਗਸਤ ਨੂੰ NIA ਨੇ ਆਰਮਜ਼ ਐਕਟ, 에ਅਰਕ੍ਰਾਫਟ ਐਕਟ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦੁਬਾਰਾ ਦਰਜ ਕੀਤਾ ਇਸ ਮਾਮਲੇ ਦੇ ਵਿੱਚ। ਤੇ ਦੱਸਿਆ ਗਿਆ ਕਿ ਇੱਕ ਜਿਹੜੀ KLF ਆ, ਜਿਹਨੂੰ ਉਧਰ ਆਪਣੀਆਂ ਜਿਹੜੇ ਮੀਡੀਆ ਅਦਾਰੇ ਆ ਉਹ ਅੱਤਵਾਦੀ ਜਥੇਬੰਦੀਆਂ ਤੱਕ ਵੀ ਲਿਖ ਦਿੰਦੇ ਆ, ਪਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰਾਂ ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਦੇ ਜਿਹੜੇ ਲਿੰਕ ਉਹ ਇਸ ਚਾਰਜ ਸ਼ੀਟ ਦੇ ਵਿੱਚ ਜੋੜੇ ਗਏ। ਜਿਹੜੀ NIA ਦੀ ਚਾਰਜ ਸ਼ੀਟ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਮਲਕੀਤ ਸਿੰਘ, ਤਰਨਜੋਤ ਸਿੰਘ ਉਰਫ ਤੰਨਾ ਤੇ ਗੁਰਜੀਤ ਸਿੰਘ ਉਰਫ ਜਿਹੜੇ ਨੇ ਤੰਨਾ ਉਹ ਸ਼ਾਮਲ ਨੇ। ਪਤਾ ਇਹ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਕੋਈ ਡਰੱਗ ਸਮਗਲਰ ਹੈ ਰਹਿਮਤ ਅਲੀ, ਉਹਦੇ ਮੈਂਬਰ ਦੱਸੇ ਜਾਂਦੇ ਆ ਤੇ KLF ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਰਣਜੋਤ ਸਿੰਘ ਰਾਣਾ ਦੇ ਇਹਨਾਂ ਦੇ ਨਾਲ ਸਿੱਧੇ ਸੰਪਰਕ ਸਨ। ਤੇ ਉਸ ਤੋਂ ਬਾਅਦ ਇਹਨਾਂ ਨੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਕਤਲ ਦੇ ਮਾਮਲਿਆਂ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਜ਼ਬਰੀ ਵਸੂਲੀ ਦੇ ਮਾਮਲਿਆਂ ਦੇ ਵਿੱਚ ਤੇ ਹੋਰ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਉਹਨਾਂ ਦੇ ਲਈ ਫੰਡ ਇਕੱਠਾ ਕਰਨ ਤੇ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਦੇ ਲਈ ਸਰਕਾਰ ਦੁਆਰਾ ਪਾਬੰਦੀ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਉਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਨਜ਼ਰ ਆਉਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ NIA ਪੰਜਾਬ ਦੇ ਵਿੱਚ ਕਈ ਥਾਵਾਂ ਤੇ ਉਹਨਾਂ ਨੇ ਛਾਪੇਮਾਰੀ ਕੀਤੀ, ਕਈ ਥਾਵਾਂ ਤੇ ਉਹ ਐਕਟਿਵ ਨਜ਼ਰ ਆਈ ਤੇ ਕਈ ਥਾਂ ਤੇ ਤਾਂ NIA ਨੇ ਰਾਤ ਨੂੰ 12 ਵਜੇ ਤੋਂ ਬਾਅਦ ਵੀ ਤੇ ਸਵੇਰੇ 4 ਵਜੇ ਵੀ ਛਾਪੇ ਮਾਰੇ। ਹੁਣ ਪਹਿਲੇ ਦਿਨ ਤੋਂ ਹੀ ਕੁਝ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਲਿੰਕ ਕਰ ਰਹੇ ਸੀ ਕਿ ਜਿਹੜੀਆਂ ਏਜੰਸੀਆਂ ਇਹ ਜਿਹੜੀਆਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਇਹਨਾਂ ਦੇ ਲਿੰਕ ਕਿਤੇ ਪੰਜਾਬ ਦੇ ਵਿੱਚ ਜਾਂ ਜੋ ਸਿੱਖ ਸੰਘਰਸ਼ ਹੈ, ਜੋ ਇੱਕ ਅਲਹਿਦਗੀ ਦਾ ਮਾਮਲਾ ਹੈ, ਉਸ ਦੇ ਨਾਲ ਕਿਤੇ ਲਿੰਕ ਨਾ ਕਰ ਦੇਣ। ਜਿਹੜੀ ਅੱਜ ਦੀ ਚਾਰਜ ਸ਼ੀਟ ਹੈ ਇਹਦੇ ਬਾਰੇ ਤੁਸੀਂ ਉਸ ਥਾਂ ਦੇ ਉੱਤੇ ਉਸ ਚੀਜ਼ ਦੇ ਉੱਤੇ ਪਹੁੰਚ ਸਕਦੇ ਹੋ ਕਿ ਹੁਣ ਡਰੱਗ ਦਾ ਮਾਮਲਾ ਤੇ ਜਿਹੜੇ ਦੂਜੇ ਮਾਮਲੇ ਨੇ ਉਹਨਾਂ ਦਾ ਮੋੜਾ ਕਿੱਧਰ ਨੂੰ ਕੱਟਿਆ ਜਾ ਰਿਹਾ। ਪੰਜਾਬ ਵਿਜੀਲੈਂਸ ਬਿਊਰੋ ਨੇ SBS ਨਗਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਦੇ ਵਿੱਚ ਲੇਬਰ ਕਾਰਟੇਜ ਅਤੇ ਢੋਆ ਢੁਆਈ ਦੇ ਟੈਂਡਰਾਂ ਦੇ ਵਿੱਚ ਧੋਖਾਧੜੀ ਕਰਨ ਵਾਲਿਆਂ ਦੇ ਵਿੱਚ ਸ਼ਾਮਲ ਇੱਕ ਹੋਰ ਭਗੌੜੇ ਮੁਲਜ਼ਮ ਅਜੇਪਾਲ ਵਾਸੀ ਪਿੰਡ ਉਦਨਵਾਲ ਜ਼ਿਲ੍ਹਾ SBS ਨਗਰ ਨੂੰ ਗ੍ਰਿਫਤਾਰ ਕੀਤਾ, ਜੋ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਅਤੇ ਖਰੀਦ ਏਜੰਸੀਆਂ ਸਮੇਤ ਹੋਰ ਠੇਕੇਦਾਰਾਂ ਅਤੇ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਲੇਬਰ ਕਾਰਟੇਜ ਅਤੇ ਢੋਆ ਢੁਆਈ ਦੇ ਟੈਂਡਰਾਂ ਦੇ ਵਿੱਚ ਘਪਲਾ ਕਰਨ ਦੇ ਮਾਮਲੇ ਦੇ ਵਿੱਚ ਲੋੜੀਂਦਾ ਸੀ। ਉਹ ਕਾਫੀ ਸਮੇਂ ਤੋਂ ਆਪਣੀ ਗ੍ਰਿਫਤਾਰੀ ਤੋਂ ਬਚਦਾ ਰਿਹਾ ਸੀ, ਪਰ ਵਿਜੀਲੈਂਸ ਬਿਊਰੋ ਵੱਲੋਂ ਲਗਾਤਾਰ ਉਸ ਦੇ ਟਿਕਾਣਿਆਂ ਉੱਤੇ ਦਿੱਤੀ ਜਾ ਰਹੀ ਦਬਿਸ਼ ਦੇ ਕਰਕੇ ਉਸ ਨੇ ਸਮਰੱਥ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿਸ ਉਪਰੰਤ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਉਸ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਪਲੇ ਦੇ ਸਬੰਧ ਦੇ ਵਿੱਚ ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਉਹਨਾਂ ਦੇ ਨਿੱਜੀ ਸਹਾਇਕ ਪੰਕਜ ਕੁਮਾਰ ਉਰਫ ਮੀਨੂ ਮਲਹੋਤਰਾ, ਡਿਪਟੀ ਡਾਇਰੈਕਟਰ RK ਸਿੰਗਲਾ, DFSC ਰਕੇਸ਼ ਭਾਸਕਰ ਤੋਂ ਇਲਾਵਾ ਧੋਖਾਧੜੀ ਅਤੇ ਗਬਨ ਦੇ ਰਾਹੀਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ 3 ਠੇਕੇਦਾਰਾਂ ਤੇਲੂ ਰਾਮ, ਯਸ਼ਪਾਲ ਅਤੇ ਅਜੇਪਾਲ ਦੇ ਖਿਲਾਫ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ। ਇਸ ਸੰਬੰਧੀ ਜਾਣਕਾਰੀ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਚੱਲੀਏ ਕਿ 2020-21 ਦੇ ਵਿੱਚ ਕਣਕ ਝੋਨੇ ਦਾ ਜਿਹੜਾ ਸਟਾਕ ਆ ਉਹਦੇ ਸੰਬੰਧੀ ਦਾਣਾ ਮੰਡੀਆਂ ਦੇ ਵਿੱਚ ਲੇਬਰ ਕਾਰਟੇਜ ਅਤੇ ਢੋਆ ਢੁਆਈ ਦੇ ਟੈਂਡਰ ਹੋਏ ਸਨ ਤੇ ਇਸੇ ਦੌਰਾਨ RS ਕੋਆਪਰੇਟਿਵ ਲੇਬਰ ਅਤੇ ਕੰਸਟਰਕਸ਼ਨ ਸੁਸਾਇਟੀ ਦੇ ਪ੍ਰੋਪਰਾਈਟਰ ਹਨੀ ਕੁਮਾਰ ਨੇ ਨਵਾਂ ਸ਼ਹਿਰ ਅਤੇ ਰਾਹੋਂ ਕਲਸਟਰਾਂ ਦੇ ਲਈ ਟੈਂਡਰ ਜਮ੍ਹਾਂ ਕਰਵਾਏ ਸਨ ਅਤੇ ਇੱਕ ਹੋਰ ਫਰਮ ਸੀਗੀ ਜਿਹਦਾ ਨਾਮ ਸੀ PG ਗੋਡਾਊਨ ਤੇ ਉਹਨਾਂ ਨੇ ਵੀ ਨਵਾਂ ਸ਼ਹਿਰ ਦੇ ਲਈ ਮੁੱਢਲੀਆਂ ਟੈਂਡਰ ਦਰਾਂ ਤੇ ਹੀ ਟੈਂਡਰ ਭਰੇ ਸਨ।
ਜੋ ਵਿਭਾਗ ਵੱਲੋਂ ਬਿਨਾਂ ਕਿਸੇ ਠੋਸ ਆਧਾਰ ਕਾਰਨ ਦੇ ਰੱਦ ਕਰ ਦਿੱਤੇ ਗਏ। ਪਰ ਨਵਾਂ ਸ਼ਹਿਰ ਕਲਸਟਰ ਦੇ ਲਈ ਠੇਕੇਦਾਰ ਤੇਲੂ ਰਾਮ ਨੂੰ 71% ਜ਼ਿਆਦਾ ਤੇ ਰਾਹੋਂ ਕਲਸਟਰ ਦੇ ਲਈ 72% ਵੱਧ ਰੇਟਾਂ ਤੇ ਇਹ ਟੈਂਡਰ ਅਲਾਟ ਕਰ ਦਿੱਤੇ ਗਏ। ਹੁਣ ਜਿਹੜੇ ਵੀ ਸਰੋਤੇ ਆਪਣੇ ਪੰਜਾਬੀ ਰੇਡੀਓ USA ਦੇ ਦਰਸ਼ਕ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਹਨਾਂ ਪ੍ਰਕਿਰਿਆ ਦੇ ਨਾਲ ਜੁੜੇ ਰਹੇ ਨੇ, ਚਾਹੇ ਉਹ ਮੰਡੀਆਂ ਦੇ ਵਿੱਚ ਰਹੇ ਨੇ, ਚਾਹੇ ਉਹ ਮਾਰਕੀਟ ਕਮੇਟੀਆਂ ਦੇ ਵਿੱਚ ਰਹੇ ਨੇ, ਚਾਹੇ ਉਹਨਾਂ ਦਾ ਵਾਹ ਵਾਸਤਾ। ਕਈ ਵਾਰੀ ਆਪਾਂ ਕਿਸਾਨ ਵੀ ਵੇਖਿਓ ਕਾਫੀ ਸਰਗਰਮ ਹੁੰਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਤੇ ਜਿਹੜੇ ਸਿਆਸੀ ਤੌਰ ਤੇ ਸਰਗਰਮ ਆ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ। ਇਹ ਹੁੰਦੀ ਹੈ ਸਰਕਾਰ ਕਿ ਜਿੱਥੇ ਟੈਂਡਰ ਦੇਣਾ ਸਰਕਾਰ ਨੇ ਪੈਸੇ ਵੀ, ਜਿਹੜਾ ਮੂਹਰਲਾ ਬੰਦਾ ਟੈਂਡਰ ਭਰ ਰਿਹਾ ਉਹ ਭਰ ਰਿਹਾ ਇੱਕ ਆਮ ਜੋ ਕੰਮਕਾਰ ਤੇ ਖਰਚ ਆ ਰਿਹਾ, ਪਰ ਇੱਕ ਬੰਦਾ 71% ਵੱਧ ਟੈਂਡਰ ਭਰ ਰਿਹਾ ਤੇ ਇੱਕ ਬੰਦਾ 72% ਵੱਧ ਟੈਂਡਰ ਭਰ ਰਿਹਾ। ਟੈਂਡਰ ਉਹ ਅਲਾਟ ਹੋ ਰਿਹਾ। ਸਰਕਾਰ ਨੇ ਇੱਕ ਕੰਮ ਕਰਾਉਣਾ ਮਿਸਾਲ ਦੇ ਤੌਰ ਤੇ 1000 ਰੁਪਏ ਦੇ ਵਿੱਚ, ਇੱਕ ਕੰਮ ਕਰਵਾ ਰਹੀ ਹੈ ਸਰਕਾਰ ਨੂੰ ਕਰਾਉਣਾ ਪੈ ਰਿਹਾ 4000 ਰੁਪਏ ਦੇ ਵਿੱਚ। 70% ਦਾ ਬਹੁਤ ਵੱਧ ਰਕਮ ਹੈ, ਤਾਂ ਇੱਕ ਮਿਸਾਲ ਦੇ ਤੌਰ ਤੇ ਕਹਿਣਾ ਮੈਂ। ਤਾਂ ਕਿਹੜੀ ਰਕਮ ਦੇ ਵਿੱਚ ਕੰਮ ਹੋਣਾ ਚਾਹੀਦਾ ਜੇਕਰ ਸਹੀ ਹੋਵੇ? 1000 ਰੁਪਏ ਵਾਲੇ ਟੈਂਡਰ 'ਚ ਕੰਮ ਹੋਣਾ ਚਾਹੀਦਾ ਸਰਕਾਰ ਦਾ, ਘੱਟ ਖਰਚੇ ਤੇ ਸਹੀ ਕੰਮ ਹੋਵੇ। ਪਰ ਇਹ ਤਾਂ ਜ਼ਾਹਰ ਜੀ ਗੱਲ ਹੈ, ਸਾਰਿਆਂ ਦੇ ਮਨਾਂ ਦੇ ਵਿੱਚ ਸਵਾਲ ਉੱਠੂਗਾ ਨਾ ਕਿ ਸਰਕਾਰ 1000 ਰੁਪਏ ਵਾਲਾ ਕੰਮ 4000 'ਚ ਕਿਉਂ ਕਰਾ ਰਹੀ ਹੈ? ਕਿਉਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਅਫਸਰਸ਼ਾਹੀ ਹੈ ਤੇ ਜਿਹੜਾ ਸਰਕਾਰ ਦਾ ਸੰਬੰਧਿਤ ਮੰਤਰੀ ਹੈ ਉਹ ਕਿਸੇ ਖਾਸ ਬੰਦਿਆਂ ਤੇ ਮਿਹਰਬਾਨ ਹੈ। ਇਹ ਮੈਂ ਗੱਲ ਭਾਰਤ ਭੂਸ਼ਣ ਆਸ਼ੂ ਤੇ ਤੇਲੂ ਰਾਮ ਬਾਬਤ ਹੀ ਨਹੀਂ ਕਰ ਰਿਹਾ। ਇਹ ਕੰਮ ਕਈ ਉਤਲੇ ਪੱਧਰ ਯਾਨੀ ਕਿ ਕੇਂਦਰ ਸਰਕਾਰਾਂ, ਇਹ ਕੰਮ ਕਈ ਹੇਠਲੇ ਪੱਧਰ ਮਤਲਬ ਡਿਸਟ੍ਰਿਕਟ ਜਿਹੜਾ ਪ੍ਰਸ਼ਾਸਨ ਹੁੰਦਾ ਆਪਣਾ ਆਮ DC ਦਫ਼ਤਰ ਦਾ ਪ੍ਰਸ਼ਾਸਨ, ਉਹ ਵੀ ਕਈ ਵਾਰੀ ਮਿਹਰਬਾਨੀਆਂ ਕਰਦਾ ਹੈ। ਇਹ ਤਾਂ ਸੂਬਾ ਸਰਕਾਰ ਦਾ ਮਾਮਲਾ ਸੀ ਨਾ, ਜਿਹੜੇ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਮਾਮਲਾ ਦਰਜ ਹੈ, ਕੇਸ ਦਰਜ ਹੈ। ਮੀਨੂ ਮਲਹੋਤਰਾ ਤੇ ਦਰਜ ਹੈ, ਡਿਪਟੀ ਡਾਇਰੈਕਟਰ RK ਸਿੰਗਲਾ ਤੇ ਦਰਜ ਹੈ, DFSC ਰਕੇਸ਼ ਭਾਸਕਰ ਤੇ ਕੇਸ ਦਰਜ ਹੈ। ਕਾਹਦਾ ਕੇਸ ਦਰਜ ਹੈ? ਧੋਖਾਧੜੀ ਤੇ ਗਬਨ ਦੇ ਰਾਹੀਂ ਕੀ ਕੀਤਾ ਇਹਨਾਂ ਨੇ? ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ। 3 ਠੇਕੇਦਾਰ ਤੇਲੂ ਰਾਮ, ਯਸ਼ਪਾਲ ਤੇ ਅਜੇਪਾਲ, ਇਹਨਾਂ ਦੇ ਖਿਲਾਫ ਪਹਿਲਾਂ ਹੀ ਕੇਸ ਦਰਜ ਹੈ। ਇਸ ਤਰ੍ਹਾਂ ਹੁੰਦੇ ਆ ਇਹ ਘੁਟਾਲੇ। ਜਦੋਂ ਆਪਾਂ ਕਹਿ ਦਿੰਦੇ ਨਾ ਘੁਟਾਲਾ ਹੋ ਗਿਆ ਜੀ ਇਸ ਮਹਿਕਮੇ ਦੇ ਵਿੱਚ ਜਾਂ ਇਸ ਅਦਾਰੇ ਦੇ ਵਿੱਚ, ਪਹਿਲਾਂ ਬੜੀ ਹੈਰਾਨੀ ਹੁੰਦੀ ਸੀਗੀ ਕਿ ਜਦੋਂ ਇਹਨਾਂ ਪ੍ਰਕਿਰਿਆ ਨੂੰ ਆਪਾਂ ਦੇਖਦੇ ਹਾਂ, ਆਮ ਮਾਤੜ ਬੰਦਾ ਜਦੋਂ ਦੇਖਦਾ ਉਹ ਕਹਿੰਦਾ ਯਾਰ ਸਰਕਾਰ ਨੇ ਟੈਂਡਰ ਕੱਢੇ ਆ, ਜਿਨ੍ਹਾਂ ਨੇ ਭਰਨ ਵਾਲੇ ਆ ਉਹਨਾਂ ਨੇ ਟੈਂਡਰ ਭਰਤੇ ਤੇ ਘੁਟਾਲਾ ਕੀ ਹੋ ਗਿਆ? ਆਮ ਤੌਰ ਤੇ ਇਹ ਗੱਲ ਕੀਤੀ ਜਾਂਦੀ ਹੈ ਉਹਨਾਂ ਲੋਕਾਂ ਵੱਲੋਂ ਜਿਹੜੇ ਲੋਕ ਮੰਤਰੀਆਂ ਦੇ ਨੇੜੇ ਜਿਹੇ ਹੁੰਦੇ ਆ ਤੇ ਪਰ ਉਹਨਾਂ ਨੂੰ ਪਤਾ ਕਾਸੇ ਦਾ ਨਹੀਂ ਹੁੰਦਾ। ਜਿਹੜੇ ਮਤਲਬ ਜਿਨ੍ਹਾਂ ਨੂੰ ਇਹ ਹੁੰਦਾ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਵਾਲੇ ਆ, ਜਿਹੜੇ ਇਹਨਾਂ ਮੰਤਰੀਆਂ ਦੇ ਨੇੜੇ ਉਹ ਕਹਿਣਗੇ ਨਹੀਂ ਨਹੀਂ ਸਾਡਾ ਮੰਤਰੀ ਬਹੁਤ ਸਾਫ਼ ਆ। ਇਹ ਕਾਂਗਰਸੀ ਵੀ ਕਹਿੰਦੇ ਰਹੇ ਆ, ਅਕਾਲੀ ਵੀ ਕਹਿੰਦੇ ਰਹੇ ਆ, ਸਾਰੇ ਕਹਿੰਦੇ ਰਹੇ ਆ। ਉਹਨਾਂ ਨੂੰ ਪਰ ਇਹ ਨਹੀਂ ਪਤਾ ਹੁੰਦਾ ਕਿ ਵਿਚਲਾ ਝੋਲ ਕੀ ਹੈ, ਰਫੇਲ ਡੀਲ ਕੀ ਹੈ। ਰਫੇਲ ਡੀਲ ਜਦੋਂ ਪੜ੍ਹੋਗੇ ਜਿਹੜੀ ਕੇਂਦਰ ਸਰਕਾਰ ਨੇ ਕੀਤੀ ਹੈ, ਉਹਦੇ ਵਿੱਚ ਵੀ ਇਹੀ ਮਸਲਾ। ਉਹਦੇ ਵਿੱਚ ਵੀ ਜਦੋਂ ਤੁਸੀਂ ਪੜ੍ਹੋਗੇ ਕਿ ਇੰਨੀ ਚੀਜ਼ ਇੰਨੇ ਰੁਪਈਆਂ 'ਚ ਮਿਲ ਰਹੀ ਸੀ ਤੇ ਇੰਨੀ ਚੀਜ਼ ਇੰਨੇ ਰੁਪਈਆਂ 'ਚ ਮਿਲ ਰਹੀ ਹੈ, ਇਹਦਾ ਕਾਰਨ ਕੀ ਹੈ? ਤੇ ਜਦੋਂ ਕਾਰਨ ਪੁੱਛਦੇ ਫਿਰ ਤੁਸੀਂ ਦੇਸ਼ ਧਰੋਹੀ ਹੈ, ਫਿਰ ਤੁਸੀਂ ਪਾਕਿਸਤਾਨ ਜਾਣਾ ਪਊਗਾ ਤੁਹਾਨੂੰ। ਸੋ ਇਹ ਮਾਮਲੇ ਸਾਰੇ ਇੱਦਾਂ ਚੱਲਦੇ ਆ। ਪਰ ਉਹ ਤੁਹਾਨੂੰ ਪਤਾ ਡਾਢੇ ਦਾ ਸੱਤੀ ਵੀ 100 ਉਹ ਮਾਮਲਾ ਦਬਾ ਦਿੱਤਾ ਗਿਆ। ਇੱਥੇ ਸਰਕਾਰ ਬਦਲ ਗਈ, ਸਰਕਾਰ ਨੇ ਪਿਛਲੇ ਮਾਮਲੇ ਕੱਢ ਲਏ। ਇਹ ਪੂਰਾ ਜਿਹੜਾ ਸੀਗਾ ਇਹ ਸੀਗਾ ਲੇਬਰ ਕਾਰਟੇਜ ਤੇ ਢੋਆ ਢੁਆਈ ਦੇ ਟੈਂਡਰਾਂ ਦੇ ਵਿੱਚ ਧੋਖਾਧੜੀ ਕਰਨ ਵਾਲਿਆਂ ਦੇ ਜਿੰਨੇ ਵੀ ਬੰਦੇ ਸ਼ਾਮਲ ਸੀ। ਹਾਂ, ਇੱਥੇ ਮੈਂ ਗੱਲ ਕਲੀਅਰ ਕਰ ਦਿੰਦਾ, ਸਾਡਾ ਇਹ ਜਾਣਕਾਰੀ ਦੇਣ ਦਾ ਮਤਲਬ ਇਹ ਨਹੀਂ ਗਾ ਕਿ ਅਸੀਂ ਕਿਸੇ ਨੂੰ ਦੋਸ਼ੀ ਗਰਦਾਨ ਰਹੇ ਹਾਂ। ਅਸੀਂ ਇਹ ਕਹਿ ਰਹੇ ਹਾਂ ਕਿ ਆਹ ਬੰਦੇ ਤੇ ਮਾਮਲਾ ਦਰਜ ਹੋਇਆ। ਕਿਹਨੇ ਕੀਤਾ? ਵਿਜੀਲੈਂਸ ਨੇ ਕੀਤਾ। ਕਿਸ ਚੀਜ਼ ਤੋਂ ਬਾਅਦ ਕੀਤਾ? ਜਾਂਚ ਤੋਂ ਬਾਅਦ ਕੀਤਾ। ਤੇ ਬਾਅਦ ਦੇ ਵਿੱਚ ਵਿਜੀਲੈਂਸ ਨੇ ਅਦਾਲਤ ਵਿੱਚ ਜਿਰਾ ਕਰਨੀ ਹੈ ਕਿ ਅਸੀਂ ਇਹਨਾਂ ਆਧਾਰਾਂ ਤੇ ਅਸੀਂ ਇਹਨਾਂ ਬੰਦਿਆਂ ਨੂੰ ਦੋਸ਼ੀ ਮੰਨਦੇ ਹਾਂ। ਵਿਜੀਲੈਂਸ ਨੇ ਤਾਂ ਲੁਧਿਆਣਾ ਸਿਟੀ ਸੈਂਟਰ ਦੀ ਵੀ ਜਾਂਚ ਕੀਤੀ ਸੀ। ਪਹਿਲਾਂ ਕੈਪਟਨ ਨੂੰ ਦੋਸ਼ੀ ਕਹਿਤਾ ਸੀ ਤੇ ਬਾਅਦ ਦੇ ਵਿੱਚ ਉਸ ਮਾਮਲੇ ਦੇ ਵਿੱਚ ਕਲੀਨ ਚਿੱਟ ਵੀ ਮਿਲ ਗਈ ਸੀ। ਤੇ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਉਦੋਂ ਸੁਮਿਤ ਸੈਣੀ ਲੀਡ ਕਰ ਰਹੇ ਸਨ ਜਦੋਂ ਮਾਮਲਾ ਦਰਜ ਹੋਇਆ। ਖੈਰ, ਆਪਾਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਰੋਕਾਂਗੇ, ਇੱਥੇ ਹੀ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਇੱਥੇ ਹੀ ਵਿਰਾਮ ਲਾਵਾਂਗੇ ਆਪਾਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਰਲਡ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇਹਦੇ ਨਾਲ ਨਾਲ ਲੰਘੇ ਦਿਨਾਂ ਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਇੱਥੇ ਧਾਰਮਿਕ ਸਮਾਗਮ ਹੋਏ ਨੇ ਉਹਨਾਂ ਬਾਬਤ ਜੋ ਜਾਣਕਾਰੀਆਂ ਹੋਈਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਅਮਰੀਕਾ ਦੇ ਕਾਰੋਬਾਰ ਦੇ ਬਾਬਤ, ਅਮਰੀਕਾ ਦੇ ਬਾਜ਼ਾਰ ਦੇ ਵਿੱਚ ਉਤਰਾਵਾਂ ਚੜਾਵਾਂ ਦੇ ਬਾਬਤ ਵੀ ਕਈ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।